ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ। ਸ਼ੁਕਰੀਆ। ਤੁਸੀਂ ਸਾਰੇ ਜਿੰਨੇ ਆਡੀਅנס ਜੁੜੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾਨੇਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 16 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਕਿਸਾਨੀ ਤੋਂ। ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਦਿੱਲੀ ਕੂਚ ਫੇਰ ਹੋਵੇਗਾ ਜੀ। ਜੀ ਬਿਲਕੁਲ। ਦੇਖੋ ਪ੍ਰਵੀਨ ਜੀ, ਅੱਜ ਪੰਧੇਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਕਿ ਜਿਵੇਂ ਅੱਗੇ 101 ਕਿਸਾਨ ਜਿਹੜੇ ਆ ਉਹ ਦਿੱਲੀ ਜਾਣ ਵਾਸਤੇ ਕੂਚ ਕਰਦੇ ਸਨ, ਉਸੇ ਤਰ੍ਹਾਂ ਜਥਾ ਬਣਾ ਕੇ 101 ਕਿਸਾਨ ਜਿਹੜੇ ਉਹ ਦਿੱਲੀ ਵਾਸਤੇ ਰਵਾਨਾ ਹੋਣਗੇ 21 ਜਨਵਰੀ। ਮਤਲਬ ਕਿ ਦਿੱਲੀ ਕੂਚ ਫਿਰ ਤੋਂ ਹੋਏਗਾ। ਤਾਂ ਇਹ ਸਾਰਾ ਕੁਝ ਇਹਨੇ ਐਲਾਨ ਦਿੱਤਾ, ਕਿਹਾ ਕਿ ਕੇਂਦਰ ਸਰਕਾਰ ਹੁਣ ਤੱਕ ਗੱਲਬਾਤ ਵਾਸਤੇ, ਸੰਵਾਦ ਵਾਸਤੇ ਮਨ ਨਹੀਂ ਬਣਾ ਰਹੀ। ਇਸ ਲਈ ਹੁਣ ਅੰਦੋਲਨ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਨਾਲ ਉਹਨਾਂ ਨੇ ਮੋਦੀ ਸਾਹਿਬ ਨੂੰ ਚੇਤਾਇਆ ਵੀ ਆ ਕਿ ਦੇਸ਼ ਦੇ ਵਿੱਚ MSP ਤੇ ਫਸਲ ਖਰੀਦ ਦਾ ਜਿਹੜਾ ਗਰੰਟੀ ਕਾਨੂੰਨ ਆ ਉਹ ਆਏਗਾ ਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇਸ਼ ਹਿੱਤ ਦੇ ਵਿੱਚ ਆ, ਇਹਨਾਂ ਨੂੰ ਲਾਗੂ ਕਰਾਇਆ ਹੀ ਜਾਊਗਾ। ਤਾਂ ਖੈਰ ਦੇਖੋ, ਹੁਣ ਤੱਕ ਜੇ ਆਪਾਂ ਦਸੰਬਰ ਮਹੀਨੇ ਦੀ ਗੱਲ ਕਰੀਏ ਤਾਂ ਸ਼ਾਇਦ 3 ਮਰਤਬਾ ਦਿੱਲੀ ਕੂਚ ਦਾ ਯਤਨ ਕੀਤਾ ਗਿਆ, ਪਰ ਤਿੰਨੇ ਵਾਰੀ ਅਸਫਲ ਰਹੇ। ਤਾਂ ਹੁਣ ਚੌਥੀ ਮਰਤਬਾ ਫੇਰ ਇਹ ਯਤਨ ਕਰਨਗੇ। ਇਸ ਤਰੱਦਦ ਦੇ ਵਿੱਚ, ਯਤਨ ਦੇ ਵਿੱਚ ਕਿੰਨੀ ਇਹਨਾਂ ਨੂੰ ਸਫਲਤਾ ਮਿਲਦੀ ਹੈ ਇਹ ਤੇ ਸਮਾਂ ਦੱਸੂਗਾ। ਪਰ ਪ੍ਰਵੀਨ ਜੀ, ਹਮੇਸ਼ਾ ਜਦੋਂ ਇਹ ਐਕਸ਼ਨ ਪ੍ਰੋਗਰਾਮ ਲਿਖੇ ਜਾਂਦੇ ਆ, ਇਹਨਾਂ ਦਾ ਵਿਸ਼ਲੇਸ਼ਣ ਹੁੰਦਾ, ਇਹਨਾਂ ਨੂੰ ਵੱਖੋ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਦਾ ਐਕਸ਼ਨ ਪ੍ਰੋਗਰਾਮ ਹੈ, ਕਿਸ ਜਥੇਬੰਦੀ ਦਾ, ਕਿਹੜੇ ਪੱਧਰ ਦਾ ਐਕਸ਼ਨ ਪ੍ਰੋਗਰਾਮ ਹੈ, ਇਸ ਦੇ ਨਾਲ ਕੀ ਫਾਇਦਾ ਹੋਏਗਾ। ਯਾਨੀ ਸਾਰੇ ਜਿਹੜੇ ਜਰਬਾ ਤਕਸੀਮ ਆ ਉਹ ਦਿੱਤੇ ਜਾਂਦੇ ਆ ਜੀ। ਤਾਂ ਬਹਰਹਾਲ ਹੁਣ ਦੇਖੋ, ਕਮਾਲ ਦੀ ਗੱਲ ਤੇ ਹੈ ਕਿ ਮਰਨ ਵਰਤ ਚੱਲ ਰਿਹਾ ਹੈ। ਐਸਾ ਮਰਨ ਵਰਤ ਕਿ ਜਿਹਦੇ ਵਿੱਚ ਸੁਪਰੀਮ ਕੋਰਟ ਹੁਣ ਦਖਲ ਦੇ ਚੁੱਕੀ ਹੈ ਸਿੱਧੇ ਤੌਰ ਤੇ। ਆਪਾਂ ਰਾਤੀ ਇੰਡੀਆ ਦਾ ਕੱਲ ਦਾ ਦਿਨ, ਤੁਹਾਡਾ ਸ਼ਾਇਦ ਕੱਲ ਦੀ ਸਵੇਰ ਸੀਗੀ, ਤਾਂ ਉਸ ਵੇਲੇ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀਗੇ ਤਾਂ ਉਦੋਂ ਸਾਰੀ ਸੁਪਰੀਮ ਕੋਰਟ 'ਚ ਜਿਹੜੀ ਸੁਣਵਾਈ ਹੋਈ ਉਹਦੇ ਤੇ ਆਪਾਂ ਗੱਲ ਕੀਤੀ ਕਿ ਕਿਸ ਤਰ੍ਹਾਂ ਉਹਨਾਂ ਨੇ ਹੁਣ ਏਮਸ ਦਾ ਵੀ ਓਪੀਨੀਅਨ ਮੰਗਿਆ ਕਿ ਬਾਈ ਕੀ ਇਹਨਾਂ ਦੀ ਸਥਿਤੀ ਹੈ ਇਸ ਵੇਲੇ ਸਰੀਰਕ ਤੌਰ ਤੇ, ਕੀ ਅੱਗੇ ਹੋ ਸਕਦਾ, ਵਾਪਰ ਸਕਦਾ। ਮਤਲਬ ਕਿ ਇੱਕ ਪਾਸੇ ਤੇ ਇੰਨੀ ਚਿੰਤਾ ਕਿ ਕਿਸੇ ਵੇਲੇ ਕੋਈ ਭਾਣਾ ਵਰਤ ਸਕਦਾ, ਦੂਜੇ ਪਾਸੇ ਫੇਰ ਦੇਖੋ ਲਗਾਤਾਰ ਪਤਾ ਨਹੀਂ ਮੇਰੇ ਖਿਆਲ ਦੇ ਨਾਲ ਕਿੰਨੀ ਵਾਰੀ ਹੋ ਗਿਆ 1 ਸਾਲ ਦੇ ਵਿੱਚ ਕਿ ਪੰਧੇਰ ਸਾਹਿਬ ਨੇ ਫੇਰ ਆਪਣਾ ਪ੍ਰੋਗਰਾਮ ਦੇ ਦਿੱਤਾ। ਇਸੇ ਕਰਕੇ ਸਰ ਪੰਧੇਰ ਸਾਹਿਬ ਦੀ ਕਿਸੇ ਦੇ ਨਾਲ ਦਾਲ ਨਹੀਂ ਗਲਦੀ, ਇਹੀ ਇਹਨਾਂ ਦੀ ਪ੍ਰੋਬਲਮ ਹੈ ਜੀ। ਤਾਂ ਕਹਿੰਦਾ ਮਤਲਬ ਹੈ ਕਿ ਇੱਕ ਪਾਸੇ ਮਰਨ ਵਰਤ, ਡੱਲੇਵਾਲ ਸਾਹਿਬ ਨਾਜ਼ੁਕ ਸਥਿਤੀ ਦੇ ਵਿੱਚ, ਪਾਣੀ ਵੀ ਕਹਿੰਦੇ ਕਿ ਬਚਨੋਂ ਰਹਿ ਗਿਆ ਹੁਣ ਤੇ, ਤਾਂ ਦੂਜੇ ਪਾਸੇ ਤੁਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ, ਤੇ ਉਹ ਤੋਂ ਇਲਾਵਾ 101 ਸ਼ਾਇਦ ਕਿਸਾਨ ਜਿਹੜੇ ਆ, ਨਹੀਂ 111 ਉਹ ਹੋਰ ਮਰਨ ਵਰਤ ਤੇ ਬੈਠੇ ਹੋਏ ਆ। ਹੁਣ ਕਮਾਲ ਦੀ ਗੱਲ ਇੱਕ ਹੋ ਰਿਹਾ ਕਿ ਜਿਹੜਾ ਉਧਰਲਾ SKM ਧੜਾ ਹੈ, ਉਹਨਾਂ ਨੇ ਹੁਣ
ਅੱਡ ਤੋਂ ਪ੍ਰੋਗਰਾਮ ਦਿੱਤੇ ਆ। ਮਤਲਬ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਕਿ ਸਾਰੇ ਰਾਜਾਂ ਦੇ ਵਿੱਚ ਕਿਸਾਨ ਮਹਾਪੰਚਾਇਤ ਦਾ ਆਯੋਜਨ ਕਰੇਗਾ ਇਸ ਕੈਂਪ, ਉਹਨਾਂ ਨੇ ਐਲਾਨ ਕਰ ਦਿੱਤਾ। ਜੀ। ਮਤਲਬ ਇਹ ਸੰਬੰਧਿਤ ਰਾਜ ਤਾਲਮੇਲ ਕਮੇਟੀਆਂ ਜਿਹੜੀਆਂ ਹੋਣਗੀਆਂ ਉਹ ਫੈਸਲਾ ਕਰਨਗੀਆਂ ਬਈ ਕਿਹੜੇ ਸਥਾਨ ਤੇ ਕਦੋਂ ਜਿਹੜੀ ਹੈ ਇਹ ਮਹਾਪੰਚਾਇਤ ਕੀਤੀ ਜਾਊਗੀ। ਤਾਂ 11 ਫਰਵਰੀ 2025 ਨੂੰ ਪਟਨਾ ਬਿਹਾਰ ਵਿਖੇ ਉਹਨਾਂ ਨੇ ਇੱਕ ਜਿਹੜੀ ਮਹਾਪੰਚਾਇਤ ਆ ਉਹ ਰੱਖ ਵੀ ਦਿੱਤੀ ਆ। ਤਾਂ ਮਤਲਬ ਕਿ ਤੁਸੀਂ ਦੇਖੋ ਫਿਰ ਉਹੀ ਗੱਲ ਹੈ ਨਾ ਕਿ ਕੰਟਰਾਡਿਕਟ ਐਕਸ਼ਨ ਪ੍ਰੋਗਰਾਮ ਨਜ਼ਰ ਆਉਂਦੇ ਆ। ਬਿਲਕੁਲ ਸਹੀ ਹੈ ਜੀ। ਤੇ ਮਰਨ ਵਰਤ ਤਾਂ ਫਿਰ 111 ਕਿਸਾਨ ਹੋਰ ਮਰਨ ਵਰਤੇ। ਦੂਜੇ ਪਾਸੇ ਦਿੱਲੀ ਕੂਚ, ਫਿਰ ਇਸ ਤੋਂ ਇਲਾਵਾ ਐਸਕੇਐਮ ਵਾਲੇ ਜਿਹੜੇ ਕਿ ਏਕਤਾ ਦੀ ਗੱਲ ਵੀ ਕਰ ਰਹੇ ਆ, ਉਹਨਾਂ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਦਾ ਵੀ ਐਲਾਨ ਕੀਤਾ ਹੋਇਆ ਤਾਂ ਮਹਾਪੰਚਾਇਤਾਂ ਦਾ। ਤਾਂ ਮੇਰੇ ਖਿਆਲ ਦੇ ਨਾਲ ਪੰਧੇਰ ਸਾਹਿਬ ਇੱਕ ਵੱਖਰੀ ਲੜਾਈ ਲੜ, ਇਦਾਂ ਲੱਗਦਾ ਕਿ ਵਿੱਚ ਰਹਿ ਕੇ ਵੱਖਰੀ ਲੜਾਈ। ਤਾਂ ਸਮਝੋ ਬਾਹਰ ਹੈ ਕਿ ਤੁਹਾਨੂੰ ਜਦੋਂ ਅੱਗੇ ਨਹੀਂ ਉਹਨਾਂ ਨੇ ਜਾਣ ਦਿੱਤਾ, ਹੁਣ ਜਾਣ ਦਊਗੇ। ਠੀਕ, ਨਾਲੇ ਉਸ ਵੇਲੇ ਜਦੋਂ ਸੁਪਰੀਮ ਕੋਰਟ 'ਚ ਮਾਮਲਾ ਪੈਂਡਿੰਗ, ਉਹਨਾਂ ਕੋਲ ਬਹਾਨਾ ਹੀ ਬਹੁਤ ਤਗੜਾ ਕਿ ਸੁਪਰੀਮ ਕੋਰਟ 'ਚ ਤੇ ਹਾਲੇ ਸੁਣਵਾਈ ਚੱਲ ਰਹੀ ਹੈ। ਤਾਂ ਮੇਰੇ ਖਿਆਲ ਦੇ ਨਾਲ ਐਸਕੇਐਮ ਦਾ ਜਿਹੜਾ ਬਾਹਰੀ ਰਾਜਾਂ ਦੇ ਵਿੱਚ ਮਹਾਪੰਚਾਇਤਾਂ ਵਾਲਾ ਪ੍ਰੋਗਰਾਮ ਹੈ, ਇਹ ਪ੍ਰਵੀਨ ਜੀ ਮੇਰੇ ਖਿਆਲ ਦੇ ਨਾਲ ਕੋਈ ਮਾੜਾ ਪ੍ਰੋਗਰਾਮ ਨਹੀਂ ਹੈ ਕਿ ਘੱਟੋ ਘੱਟ ਪੂਰੇ ਦੇਸ਼ ਦੇ ਵਿੱਚ ਇੱਕ ਵਿਸਥਾਰ ਤੇ ਕੀਤਾ ਜਾਵੇ ਨਾ, ਐਕਸਪੈਂਸ਼ਨ ਤਾਂ ਹੋਵੇ ਨਾ, ਹੋਣੀ ਚਾਹੀਦੀ ਹੈ ਬਿਲਕੁਲ, ਕਿ ਬਈ ਜਾਗਰੂਕਤਾ ਤਾਂ ਆਵੇ ਕਿ ਹਾਂ ਬਈ ਲੜਾਈ ਇੱਕ ਲੜੀ ਜਾ ਰਹੀ ਆ। ਜੇ ਲੋਕਾਂ ਵਾਸਤੇ ਲੜ ਰਹੇ ਹੋ ਤੇ ਸੁੱਤੇ ਨੇ, ਉਹਨਾਂ ਨੂੰ ਤੇ ਜਾਣਕਾਰੀ ਕੋਈ ਨਹੀਂ, ਸ਼ਾਇਦ ਉਹਨਾਂ ਨੂੰ ਜ਼ਰੂਰਤ ਵੀ ਕੋਈ ਨਹੀਂ ਹੈ, ਲੱਗਦਾ ਤਾਂ ਇਹੀ ਹੈ। ਤਾਂ ਦੇਸ਼ ਦਾ ਇੱਕ ਵੱਡਾ ਹਿੱਸਾ ਤਾਂ ਉਹ ਚੁੱਪ ਕਰਕੇ ਬੈਠਾ। ਤਾਂ ਘੱਟੋ ਘੱਟ ਉਹਨਾਂ ਨੂੰ ਪੁੱਛਿਆ ਤੇ ਜਾਵੇ ਕਿ ਕੀ ਤੁਹਾਨੂੰ ਇਸ ਤਰ੍ਹਾਂ ਚਾਹੀਦਾ ਸਿਸਟਮ ਜੀ, ਤਾਂ ਇੰਨੇ ਨਾਲ ਰਾਇਸ਼ੁਮਾਰੀ ਹੋ ਜਾਊਗੀ। ਦੂਜਾ ਗੱਲ ਹੈ, ਦੂਜਾ ਜੇ ਪੱਖ ਦੇਖੀਏ, ਦੂਜੀ ਗੱਲ ਹੈ ਜਿਹੜੀ ਕਿ ਪ੍ਰਵੀਨ ਜੀ ਜਦੋਂ ਵੱਖ-ਵੱਖ ਖੇਤਰਾਂ 'ਚ ਕਿਸਾਨ ਜਿਹੜੇ ਆ ਉਹ ਲਾਮਬੰਦ ਹੋਣਗੇ ਤਾਂ ਖੇਤਰੀ ਪਾਰਟੀਆਂ ਹੀ ਨਹੀਂ, ਖਾਸ ਤੌਰ ਤੇ ਜਿਹੜੀਆਂ ਜਿੱਦਾਂ ਆਪਾਂ ਅਲਾਈਡ ਫੋਰਸਸ ਦੇਖਦੇ ਆ ਐਨਡੀਏ ਦੀਆਂ, ਤਾਂ ਉਹਨਾਂ ਤੇ ਵੀ ਦਬਾਅ ਵਧਣਾ ਸਟਾਰਟ ਹੋ ਜਾਏਗਾ ਨਾ ਲੋਕਲ ਪੱਧਰ ਤੇ, ਕਿਉਂਕਿ ਵੋਟਾਂ ਤੇ ਉਹਨਾਂ ਨੂੰ ਵੀ ਚਾਹੀਦੀਆਂ ਨੇ ਬਿਲਕੁਲ। ਤਾਂ ਇਸ ਕਰਕੇ ਹਾਂਜੀ, ਏਕੇ ਦੀ ਗੱਲ ਹੋ ਰਹੀ ਹੈ ਪ੍ਰਵੀਨ ਜੀ, ਅੱਛੀ ਗੱਲ ਆ, ਪਰ ਐਕਸ਼ਨ ਪ੍ਰੋਗਰਾਮਾਂ ਦੇ ਵਿੱਚ ਵੀ ਇੱਕ ਸੁਰਤਾ ਆਉਣੀ ਚਾਹੀਦੀ ਆ। ਜਦ ਤੱਕ ਘੋੜੇ ਵੱਖੋ ਵੱਖਰੀ ਦਿਸ਼ਾ ਦੇ ਵਿੱਚ ਜ਼ੋਰ ਲਾਉਣਗੇ, ਰੱਥ ਕਿਤੇ ਨਹੀਂ ਜਾਣਾ। ਇਸ ਵਾਸਤੇ ਸਰਵਣ ਸਿੰਘ ਪੰਧੇਰ ਹੋਰਾਂ ਨੇ ਇੱਕ ਵਾਰੀ ਫੇਰ ਜਿਹੜਾ ਇਹ ਐਲਾਨ ਕੀਤਾ ਹੈ, ਇਹ ਐਲਾਨ ਜਿਹੜਾ ਕਾਫੀ ਸੋਚ ਵਿਚਾਰ ਮੰਗਦਾ ਹੈ ਪ੍ਰਵੀਨ ਜੀ। ਇਹ ਬਿਲਕੁਲ ਮਿੰਟੂ ਜੀ, ਤੁਹਾਡੀ ਗੱਲ ਬਿਲਕੁਲ ਵਾਜਬ ਹੈ। ਇਸ ਟਾਈਮ ਸਮੇਂ ਦੀ ਮੰਗ ਦੇ ਮੁਤਾਬਕ ਹੈ ਕਿ ਪਹਿਲਾਂ ਲੋਕਾਂ ਦੇ ਵਿੱਚ ਉਸ ਗੱਲ ਨੂੰ ਲਿਜਾਓ ਤਾਂ ਸਹੀ ਨਾ, ਪਹਿਲਾਂ ਉਹਦਾ ਦਾਇਰਾ ਤਾਂ ਵਿਸ਼ਾਲ ਕਰੋ। ਜਦੋਂ ਦਾਇਰਾ ਵਿਸ਼ਾਲ ਹੋਊਗਾ ਤੇ ਆਪੇ ਖੇਤਰੀ ਪਾਰਟੀਆਂ ਦੇ ਦਬਾਅ ਬਣੂਗਾ। ਜਦੋਂ ਦਬਾਅ ਬਣੂਗਾ, ਐਗਤੀ ਤਾਂ ਹੈ ਹੀ ਖੇਤਰੀ ਪਾਰਟੀਆਂ ਦੇ ਸਹਾਰੇ ਕੰਮ ਇਹਨਾਂ ਦਾ। ਸੋ ਉਹ ਤੁਹਾਨੂੰ ਪਤਾ ਹੀ ਹੈ, ਰੈਡੀ ਹੋਣੀ ਜਿਹੜੇ ਜਿਨ੍ਹਾਂ ਨੇ ਇਹਨਾਂ ਨੂੰ ਸਮਰਥਨ ਦਿੱਤਾ ਹੋਇਆ, ਉਹ ਤਾਂ ਉਹਦੀ ਨਾਲ ਦੀ ਨਾਇਡੂ ਹੋਣੀ, ਸੱਚ, ਚੰਦਰਬਾਬੂ ਨਾਇਡੂ, ਉਹ ਤਾਂ ਨਾਲ ਦੀ ਨਾਲ ਦਬਾਅ ਮੰਨ ਜਾਂਦਾ। ਉਹ ਤਾਂ ਬੰਦਾ ਹੀ ਆਪਦੇ ਰਾਜ ਦੀ ਸਿਆਸਤ ਕਰਦਾ, ਉਹਨੇ ਸਮਰਥਨ ਦੇਣ ਸਾਰ ਤਾਂ ਉਹਨੇ ਪੈਕੇਜ ਮੰਗ ਲਿਆ ਵੀ ਬਿਹਾਰ ਦੇ ਵਿੱਚ ਵੀ ਇਲੈਕਸ਼ਨ ਹੈ ਨਾ ਸਰ, ਬਿਹਾਰ ਦੇ ਵਿੱਚ ਇਹਨਾਂ ਨੇ ਪਟਨਾ ਦੇ ਵਿੱਚ ਹੀ ਆਪਾਂ ਸ਼ਾਇਦ ਦੱਸਿਆ ਯਾਨੀ ਪਹਿਲਾਂ ਤਾਂ ਇਹਨਾਂ ਨੇ ਸਹੀ ਤੀਰ ਟਿਕਾਣੇ ਤੇ ਲਾਇਆ ਤੇ ਨੀਤੀਸ਼ ਵੀ ਤਾਂ ਉਸੇ ਹੀ ਕਹਿ ਲੋ ਕਿ ਫੌੜੀ ਦਾ ਹਿੱਸਾ ਹੈ ਨਾ, ਜਿਸ ਫੌੜੀ ਤੇ ਸਰਕਾਰ ਚੱਲ ਰਹੀ ਹੈ। ਲੜਾਈ ਸਾਰੇ ਦੇਸ਼ ਵਾਸਤੇ ਅਤੇ ਸੀਮਤ ਕਰ ਰੱਖੀ ਤੁਸੀਂ ਇੱਥੋਂ ਤੱਕ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਤਾਂ ਕਹਿਣ ਦਾ ਮਤਲਬ ਹੈ ਕਿ ਉਹਨਾਂ ਦਾ ਮੇਰੇ ਖਿਆਲ ਦੇ ਨਾਲ ਤੀਰ ਨਿਸ਼ਾਨੇ ਤੇ ਆ ਕਿ ਬਿਹਾਰ ਦੇ ਵਿੱਚ ਇਲੈਕਸ਼ਨ ਹੈ, ਬਿਹਾਰ ਦੇ ਵਿੱਚ ਕਿਸਾਨੀ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ, ਖਾਸ ਤੌਰ ਤੇ ਕਿਸਾਨ ਗੁਰਬਤ ਨਾਲ ਬਹੁਤ ਵੱਡੇ ਪੱਧਰ। ਹਾਂਜੀ, ਤੇ ਉਹਨਾਂ ਨੇ ਆਪਣਾ ਮੰਡੀਕਰਨ ਢਾਂਚਾ ਜਿਹੜਾ ਸੀ ਉਹ ਗਵਾਇਆ। ਬਿਲਕੁਲ। ਤੇ ਇਸ ਬਾਰੇ ਉੱਥੇ ਇਲੈਕਸ਼ਨ ਆ, ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਤੇ ਸੋਚ ਵਿਚਾਰ, ਮੈਂ ਨਹੀਂ ਕਹਿੰਦਾ ਕਿ ਪੰਧੇਰ ਹੋਰੀ ਆਪਣਾ ਰਸਤਾ ਛੱਡ ਦੇਣਾ। ਆਪਾਂ ਪ੍ਰਵੀਨ ਜੀ ਕੌਣ ਹੁੰਦੇ ਆ ਕਿਸੇ ਨੂੰ ਕਹਿਣ ਵਾਲੇ ਕਿ ਤੁਸੀਂ ਆਪਣਾ ਮਾਰਗ ਛੱਡ ਦਿਓ। ਸਾਡਾ ਆਪਣਾ ਓਪੀਨੀਅਨ, ਸਾਡਾ ਆਪਣਾ ਵਿਸ਼ਲੇਸ਼ਣ। ਤਾਂ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਇਹ ਗੱਲ ਜ਼ਰੂਰ ਕਹਿ ਸਕਦੇ ਹਾਂ, ਜੋ ਇੱਕ ਨਿਚੋੜ ਨਿਕਲਦਾ ਹੈ ਕਿ ਬਈ ਸਰਵਣ ਸਿੰਘ ਪੰਧੇਰ, ਬੇਸ਼ੱਕ ਆਪਾਂ ਉਹਨਾਂ ਨੂੰ ਨਹੀਂ ਰੋਕ ਸਕਦੇ, ਉਹ ਪ੍ਰੋਗਰਾਮ ਜਿੱਦਾਂ ਮਰਜ਼ੀ ਦੇ ਲੈਣ, ਪਰ ਜੇ ਆਪਾਂ ਓਵਰਆਲ ਇਸ ਚੀਜ਼ ਨੂੰ ਦੇਖੀਏ ਸਮਝੀਏ ਤਾਂ ਅਲਟੀਮੇਟਲੀ ਮੇਰੇ ਖਿਆਲ ਦੇ ਨਾਲ ਜਿਵੇਂ ਆਪਾਂ ਗੱਲ ਕਰ ਹੀ ਰਹੇ ਹਾਂ ਕਿ ਇਹਨੂੰ ਵਧਾਉਣ ਦੇ ਵਿੱਚ, ਇਹਦਾ ਪਸਾਰ ਕਰਨ ਦੇ ਵਿੱਚ ਵਾਧਾ ਇਸੇ ਗੱਲ ਦਾ ਹੀ ਹੈ ਕਿ ਖੇਤਰੀ ਪਾਰਟੀਆਂ ਤੇ ਇਹਦਾ ਦਬਾਅ ਫਿਰ ਵਧਣਾ ਸਟਾਰਟ ਹੋ ਜਾਏਗਾ ਜਿਵੇਂ ਜਿਵੇਂ ਇਹ
ਸੰਘਰਸ਼ ਜਿਹੜਾ ਉਹ ਫੈਲਦਾ ਜਾ। ਹਾਂਜੀ ਹਾਂਜੀ ਬਿਲਕੁਲ। ਮਿੰਟੂ ਜੀ ਗੱਲ ਦੇਖੋ, ਸਿਆਣੇ ਬੰਦੇ ਇਹ ਗੱਲ ਕਹਿੰਦੇ, ਆਪਾਂ ਵੀ ਮਹਿਸੂਸ ਕਰਦੇ ਹਾਂ ਕਾਲਜਾਂ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਆਪਾਂ ਵੀ ਸੰਘਰਸ਼ ਕਰਦੇ ਰਹੇ ਹਾਂ ਫੀਸਾਂ ਦੇ ਵਿਰੋਧ ਦੇ ਵਿੱਚ, ਜਾਂ ਕਿਸੇ ਨਾਲ ਧੱਕਾ ਹੋ ਗਿਆ ਉਹਦੇ ਵਿਰੋਧ ਦੇ ਵਿੱਚ, ਵੀ ਇਕੱਲਾ ਸੜਕ ਤੇ ਬਹਿ ਜਾਣਾ ਥੋੜ੍ਹਾ ਸੰਘਰਸ਼ ਹੁੰਦਾ, ਜਾਂ ਇਕੱਲੀਆਂ ਪ੍ਰੈਸ ਕਾਨਫਰੰਸਾਂ ਕਰ ਦੇਣੀਆਂ, ਇਹ ਥੋੜ੍ਹਾ ਲੀਡਰਸ਼ਿਪ ਹੁੰਦੀ ਹੈ। ਤੁਹਾਡੇ ਸੰਘਰਸ਼ ਦੇ ਦਰਮਿਆਨ ਸਮੇਂ ਦੀ ਮੰਗ ਕੀ ਹੈ ਤੇ ਰਣਨੀਤੀ ਕੀ ਹੈ? ਇਹ ਵੀ ਤਾਂ ਸੰਘਰਸ਼ ਦਾ ਹਿੱਸਾ ਨਾ। ਤੇ ਇਸ ਟਾਈਮ ਸਮੇਂ ਦੀ ਮੰਗ ਇਹੀ ਹੈ ਵੀ ਤੁਸੀਂ ਪੁਨਰ ਵਿਚਾਰ ਕਰੋ, ਇਹ ਜਿਹੜਾ ਟਿਕਾਣਾ ਇਹਨੂੰ ਬੇਸ਼ੱਕ ਨਾ ਛੱਡੋ, ਪਰ ਇਹ ਤੇ ਵਿਚਾਰ ਕਰਕੇ ਅੱਗੇ ਹੋਰ ਤਰੀਕਿਆਂ ਨਾਲ ਅੱਗੇ ਵਧਿਆ ਜਾ ਸਕਦਾ। ਹੁਣ ਇਕੱਲਾ ਹਰਿਆਣੇ ਵਿੱਚ ਦੀ ਲੰਘ ਕੇ ਦਿੱਲੀ ਜਾਣ ਵਾਲਾ ਜਿਹੜਾ ਰਾਹ, ਉਹ ਇੱਕ ਡਿਫਰੈਂਟ ਗੱਲ ਆ, ਪਰ ਤੁਹਾਨੂੰ ਪੱਖਾਂ ਤੇ ਵਿਚਾਰ ਕਰਨਾ ਪਊਗਾ। ਜੀ ਜੀ ਅਕਾਲੀ ਦਲ ਦੀ ਗੱਲ ਕਰੀਏ ਮਿੰਟੂ ਜੀ, ਅਕਾਲੀ ਦਲ ਨੇ ਬਹੁਤ ਮਹੱਤਵਪੂਰਨ ਮੀਟਿੰਗ ਸੱਦ ਲਈ ਹੈ ਜੀ। ਹਾਂਜੀ ਦੇਖੋ, ਇਹ ਜਿਹੜੀ ਮੀਟਿੰਗ ਹੈ ਇਹਨਾਂ ਨੇ ਸੱਦੀ ਹੈ, ਤਾਂ ਇਸ ਮੀਟਿੰਗ ਨੂੰ ਉਡੀਕਿਆ ਵੀ ਜਾ ਰਿਹਾ ਸੀਗਾ ਕਿ ਇਹ ਕਦੋਂ ਸਟਾਰਟਿੰਗ ਹੋਏਗੀ। ਤਾਂ ਇਹ ਇੱਕ ਮਹੱਤਵਪੂਰਨ ਮੀਟਿੰਗ ਹੈ ਜੀ ਜਿਹੜੀ ਇਹਨਾਂ ਨੇ ਬੁਲਾਈ ਆ। ਉਹ ਆ ਇਹਨਾਂ ਦੇ ਸੰਸਦੀ ਬੋਰਡ ਦੀ ਮੀਟਿੰਗ ਜੀ। ਤਾਂ ਜਦੋਂ ਸੰਸਦੀ ਬੋਰਡ ਦੀ ਮੀਟਿੰਗ ਹੁਣ ਕਾਲ ਕਰ ਲਈ ਇਹਨਾਂ ਨੇ 20 ਜਨਵਰੀ ਨੂੰ ਦੁਪਹਿਰ 1 ਵਜੇ ਚੰਡੀਗੜ੍ਹ ਸਥਿਤ ਜਿਹੜਾ ਇਹਨਾਂ ਦਾ ਹੈੱਡਕੁਆਟਰ ਆ ਉੱਥੇ। ਤਾਂ ਇਹਦਾ ਮਤਲਬ ਕੀ ਆ? ਮਤਲਬ ਇਹ ਆ ਕਿ ਜਿਹੜੀ ਭਰਤੀ ਮੁਹਿੰਮ ਆ, ਉਸ ਭਰਤੀ ਮੁਹਿੰਮ ਨੂੰ ਉੱਥੇ ਅੰਤਮ ਛੂਹਾਂ ਦਿੱਤੀਆਂ ਜਾਣਗੀਆਂ। ਯਾਨੀ 25 ਲੱਖ ਮੈਂਬਰਾਂ ਦੀ ਭਰਤੀ ਦੇ ਟੀਚੇ ਨਾਲ ਇਹ ਉਤਰਨਗੇ ਮੈਦਾਨ ਦੇ ਵਿੱਚ, ਜਿੰਨਾ ਕੁ ਹੁਣ ਇਹਨਾਂ ਨੇ ਐਲਾਨ ਕੀਤਾ ਹੈ। ਪਰ ਇਸੇ ਦਰਮਿਆਨ ਜੋ ਸੁਧਾਰ ਲਹਿਰ ਵਾਲੇ ਆ, ਜਿਨ੍ਹਾਂ ਨੂੰ ਆਪਾਂ ਬਾਗੀ ਵੀ ਕਹਿ ਸਕਦੇ ਹਾਂ, ਜਾਂ ਕਹਿ ਲਓ ਜਿਹੜਾ ਖਫਾ ਧੜਾ ਇਹਨਾਂ ਦੇ ਨਾਲ, ਉਹਨਾਂ ਨੇ ਅੱਜ ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਹੋਰਾਂ ਨਾਲ ਮੁਲਾਕਾਤ ਕੀਤੀ ਆ। ਤੇ ਉਹਨਾਂ ਨੇ ਆਪਣੇ ਪੱਧਰ ਤੇ ਜਥੇਦਾਰ ਜੀ ਨੂੰ ਪੁੱਛਿਆ ਕਿ ਬਈ ਉਹ ਜਿਹੜੀ ਕਮੇਟੀ ਹੈ ਤਾਂ ਉਹਦੇ ਬਾਰੇ। ਤਾਂ ਉਹਨਾਂ ਨੇ ਆ ਕੇ ਬਾਹਰ ਜਿਹੜੀ ਗੱਲ ਕਹੀ ਆ, ਉਹ ਕਹਿੰਦੇ ਕਿ ਜਿਹੜੀ ਉਹ 7 ਮੈਂਬਰੀ ਕਮੇਟੀ ਸੀ ਉਹ ਹਾਲੇ ਵੀ ਐਗਜ਼ਿਸਟ ਕਰਦੀ ਆ। ਮਤਲਬ ਸਾਫ਼ ਹੈ ਕਿ ਜੇ ਆਪਾਂ ਦੇਖੀਏ ਜਿਹੜੇ ਉਹਨਾਂ ਦੇ ਕਹਿ ਲਓ ਕਿ ਲੀਡਰ ਨੇ, ਉਹਨਾਂ ਨੇ ਮਤਲਬ ਕਿ ਲਿਖਤੀ ਤੌਰ ਤੇ ਨਾ ਸਿਰਫ ਮੰਗ ਕੀਤੀ ਹੈ ਵੀ ਇੱਕ ਜਲਦੀ ਮੀਟਿੰਗ ਜਿਹੜੀ ਆ ਉਸ ਬਾਬਤ, ਜਿਹੜੇ 7 ਮੈਂਬਰੀ ਕਮੇਟੀ ਦੇ ਵਿੱਚੋਂ ਮੈਂਬਰ ਵੀ ਸੀਗੇ ਇਹਨਾਂ ਦੇ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੇਦਪੁਰ, ਤਾਂ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਜਲਦੀ ਮੀਟਿੰਗ ਬੁਲਾਉਣ ਵਾਸਤੇ ਲਿਖਤੀ ਕੀਤਾ। ਠੀਕ ਹੈ। ਤਾਂ ਮਤਲਬ ਸਾਫ਼ ਹੈ ਕਿ ਖਿੱਚੋਤਾਣ ਚੱਲ ਰਹੀ ਹੈ। ਦੋਏ ਚੀਜ਼ਾਂ ਦੇਖੋ ਕਿ ਇੱਕ ਪਾਸੇ ਯਾਨੀ ਜਿਹੜੇ ਸੁਧਾਰ ਲਹਿਰ ਵਾਲੇ ਆ ਉਹ ਮੁਲਾਕਾਤਾਂ ਕਰ ਰਹੇ ਆ, ਲਗਾਤਾਰ ਮੰਗ ਕਰ ਰਹੇ ਆ। ਵੈਸੇ ਅੱਜ ਮੈਂ ਇੱਕ ਚੀਜ਼ ਹੋਰ ਵੀ ਦੇਖੀ ਆ, ਮੈਂ ਪੜ੍ਹ ਰਿਹਾ ਸੀਗਾ ਇੱਕ ਖਬਰ ਦੇ ਵਿੱਚ ਕਿ ਇਹਨਾਂ ਨੇ ਜਾ ਕੇ 2-3 ਗੱਲਾਂ ਜਿਹੜੀਆਂ ਉੱਥੇ ਰੱਖੀਆਂ ਨੇ ਪ੍ਰਵੀਨ ਜੀ ਸੁਧਾਰ ਲਹਿਰ ਵਾਲਿਆਂ ਨੇ। ਉਹਨਾਂ ਦੇ ਵਿੱਚੋਂ ਇੱਕ ਇਹ ਵੀ ਹੈ ਕਿ ਅਕਾਲੀ ਦਲ 'ਚ ਵਾਪਸ ਲਿਆ ਜਾਵੇ। ਦੇਖੋ ਉਹਦੀ ਮੈਂ ਲਿਖਤੀ ਤੇ ਕੋਈ ਨਹੀਂ ਪੜ੍ਹੀ ਲਿਖਤ, ਮਤਲਬ ਕਿ ਜੋ ਇਹਨਾਂ ਨੇ ਲਿਖ ਕੇ ਦਿੱਤਾ ਹੈ, ਪਰ ਇੱਕ ਨਿਊਜ਼ ਵੈਬਸਾਈਟ ਜਿਸ ਨੂੰ ਆਪਾਂ ਭਰੋਸੇਯੋਗ ਮੰਨ ਸਕਦੇ ਹਾਂ, ਤਾਂ ਉਹਦੇ ਤੇ ਜ਼ਰੂਰ ਖਬਰ ਇਹ ਸੀਗੀ, ਉਹਦੇ ਵਿੱਚ ਮੈਂ ਅੰਸ਼ ਇਹ ਜ਼ਰੂਰ ਪੜ੍ਹਿਆ ਕਿ ਇਹਨਾਂ ਨੇ ਮਤਲਬ ਕਿ ਨਾਲ ਇਹ ਵੀ ਨੁਕਤਾ ਦਿੱਤਾ ਕਿ ਅਕਾਲੀ ਦਲ 'ਚ ਸਾਨੂੰ ਵਾਪਸ ਲਿਆ ਜਾਵੇ। ਤਾਂ ਇਹਦਾ ਮਤਲਬ ਹੈ ਕਿ ਕਾਫੀ ਕੁਝ ਹੋਣਾ ਬਾਕੀ ਆ। ਯਾਨੀ ਘੁੰਡੀ ਸਿਰਫ ਤੇ ਸਿਰਫ ਭਰਤੀ ਪ੍ਰਕਿਰਿਆ ਤੇ ਉਹ ਜਿਹੜੀ 7 ਮੈਂਬਰੀ ਕਮੇਟੀ ਆ ਉਹਨੂੰ ਲੈ ਕੇ, ਬਾਕੀ ਤਾਂ ਐਵਰੀਥਿੰਗ ਜੇ ਦੇਖੀਏ ਤਾਂ ਸੌਟ ਹੀ ਆ ਕੰਮ। ਤਾਂ ਹੁਣ ਇਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਆਪਣਾ ਪ੍ਰੋਗਰਾਮ ਜਿਹੜਾ ਉਹ ਦੇ ਦਿੱਤਾ ਕਿ ਕਿਸ ਤਰ੍ਹਾਂ ਭਰਤੀ ਹੋਏਗੀ। ਭਾਈ ਜਿਹੜੇ ਬਲਵਿੰਦਰ ਸਿੰਘ ਭੁੰਦੜ ਹੋਣਗੇ, ਉਹਨਾਂ ਦੀ ਅਗਵਾਈ 'ਚ ਇਹ ਜਿਹੜੀ ਕਹਿ ਲਓ ਕਿ ਬਈ ਮੀਟਿੰਗ ਹੈ ਉਹ ਹੋਵੇਗੀ। ਫਿਰ ਉਹਦੇ ਵਿੱਚ ਇਹਨਾਂ ਨੇ ਆਪਣੇ ਅਹੁਦੇਦਾਰ ਤੇ ਜਿਹੜੇ ਇਹਨਾਂ ਦੇ ਮੈਂਬਰ ਹੈ 7 ਮੈਂਬਰੀ ਕਮੇਟੀ ਵਾਲੇ, ਉਹਨਾਂ ਚ ਉੱਤੇ ਤਾਂ ਇਹਨਾਂ ਨੇ ਅਬਜ਼ਰਵਰ ਲਾ ਦਿੱਤੇ ਨੇ ਬਾਹਰਲੀਆਂ ਸਟੇਟਾਂ ਦੇ। ਤਾਂ ਪਹੁੰਚੋ ਕਿ ਗੱਲ ਉੱਥੇ ਹੀ ਖਲੋਂਦੀ ਹੈ ਕਿ ਜੇਕਰ ਇੱਥੇ ਸਹਿਮਤੀ ਬਣ ਜਾਂਦੀ ਹੈ ਇਹਨਾਂ ਦੀ, ਤਾਂ ਫਿਰ ਤਾਂ ਕੁਛ ਹੱਦ ਤੱਕ ਮਾਮਲਾ ਠੀਕ ਆ। ਅਦਰਵਾਈਜ਼ ਹਾਲੇ ਇਸ ਮਾਮਲੇ 'ਚ ਪਤਾ ਨਹੀਂ ਗਾ ਕੀ ਡਿਵੈਲਪਮੈਂਟ। ਠੀਕ ਹੈ ਨਾ ਜੀ, ਕਿਉਂਕਿ ਉਹਨਾਂ ਨੇ ਆਪਣਾ ਰਸਤਾ ਫੜ ਲਿਆ, ਅਕਾਲੀ ਦਲ ਵਾਲਿਆਂ ਨੇ, ਉਹਨਾਂ ਨੇ ਸ਼ੁਰੂ ਕਰ ਦਿੱਤਾ ਭਰਤੀ ਮੁਹਿੰਮ ਦਾ ਆਗਾਜ਼, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੋ ਹੀ ਗਿਆ। ਤਾਂ ਦੂਸਰੇ ਪਾਸੇ ਇਧਰੋਂ ਜਿਹੜੇ ਹੈਗੇ ਨੇ ਬਾਕੀ ਧੜਾ ਕਹਿ ਲਓ ਜਾਂ ਸੁਧਾਰ ਲਹਿਰ ਵਾਲੇ, ਇਹਨਾਂ ਨੇ ਜਾ ਕੇ ਜੋ ਚਰਚਾ ਕੀਤੀ ਆ
ਉਹਦੇ ਜਿਹੜੇ ਅੰਸ਼ ਮੀਡੀਆ ਰਿਪੋਰਟ 'ਚ ਛਪੇ ਆ, ਮੈਂ ਬਾਬੂ ਸ਼ਾਹੀ ਖੋਲ ਵੀ ਲਈ ਆ, ਉਹਦੇ ਵਿੱਚ ਜੋ ਛਪਿਆ ਹੈ, ਤਾਂ ਉਹਨਾਂ ਨੇ ਕਿਹਾ ਕਿ 7 ਮੈਂਬਰੀ ਕਮੇਟੀ ਸੰਬੰਧੀ ਵੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਸ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਹੋ ਰਹੇ, ਪਰ ਜਥੇਦਾਰ ਵੱਲੋਂ 7 ਮੈਂਬਰੀ ਕਮੇਟੀ ਦੇ ਵਜੂਦ ਨੂੰ ਬਰਕਰਾਰ ਰੱਖਣਾ ਅਹਿਮ ਗੱਲ ਹੈ। ਵਡਾਲਾ ਜੀ ਨੇ ਕਿਹਾ ਕਿ 7 ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਕੰਮ ਕਰੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਹੋਏ ਆਗੂਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਾਵੇਗੀ। ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਸੀ, ਤੋਂ ਆਪਾਂ ਨੂੰ ਕਹਿ ਲਓ ਕਿ ਲੱਭ ਵੀ ਗਈ ਰਿਪੋਰਟ, ਕੋਟ ਵੀ ਕਰ ਦਿੱਤੀ ਆ ਕਿ ਸ਼ਾਇਦ ਇਹ ਸਾਰਾ ਕੁਛ ਹੈ ਜਿਹੜਾ ਉਹ ਉਦੋਂ ਸ਼ਾਂਤ ਹੋ ਜਾਏਗਾ ਜਦੋਂ ਇੱਕਮਿਕ ਹੋ ਜਾਣਗੇ, ਤਾਂ ਪੋਸੀਬਿਲਿਟੀ ਲੱਗਦੀ ਹੈ ਨਾ। ਪਰ ਇਹ ਜਿਵੇਂ ਰੌਲਾ ਕਹਿ ਲਈਏ ਕਿ ਇਸੇ ਗੱਲ ਤੇ ਖੜਿਆ ਕਿ 7 ਮੈਂਬਰੀ ਕਮੇਟੀ ਦਾ ਕੀ ਬਣੇ, ਬਸ ਇੱਥੇ ਆ ਕੇ ਗੱਲ ਕਰਦੀ ਆ। ਬਾਕੀ ਗੱਲ ਜਿਵੇਂ ਹੀ ਇੱਥੋਂ ਨਿਬੜ ਜੂਗੀ ਤਾਂ ਗੱਲ ਅੱਗੇ ਤੁਰਨੀ ਸਟਾਰਟ ਹੋ ਜਾਊਗੀ। ਬਾਕੀ ਜੇ ਇਦਾਂ ਹੀ ਰਹਿੰਦੀ ਆ ਤਾਂ ਫਿਰ ਪਤਾ ਨਹੀਂ ਅੱਗੇ ਕੀ ਹੋ ਜਾਏਗਾ। ਜੀ ਬਿਲਕੁਲ। ਤੇ ਮਾਨ ਸਾਹਿਬ ਪ੍ਰਚਾਰ ਵਾਸਤੇ ਦਿੱਲੀ ਪਹੁੰਚ ਗਏ ਜੀ। ਦੇਖੋ, ਇੱਕ ਤੇ ਉਹ ਬੀਬੀ ਕਹੀ ਸੀ ਕਿ MSP ਵਾਲੀ, ਉਹ ਤੇ ਜਿਹਦਾ ਪ੍ਰਚਾਰ ਕਰ ਰਹੀ ਸੀ ਉਸ ਬੀਬੀ ਦੀ ਟਿਕਟ ਹੀ ਕੱਟ ਦਿੱਤੀ ਉਹਨਾਂ ਨੇ ਖੜੇ ਪੈਰ। ਉਹ ਅੱਛਾ। ਹੁਣ ਮਾਨ ਸਾਹਿਬ ਅੱਜ ਗਏ ਨੇ ਪ੍ਰਚਾਰ ਵਾਸਤੇ। ਦੇਖੋ, ਕਈ ਥਾਵਾਂ ਤੇ ਇਹਨਾਂ ਨੇ ਰੋਡ ਸ਼ੋਅ ਕੀਤੇ ਆ ਤੇ ਉਹਨਾਂ ਰੋਡ ਸ਼ੋਅਸ ਦੇ ਵਿੱਚ ਚਲੋ ਕਰਾਊਡ ਤੇ ਆਉਣਾ ਹੀ ਆਉਣਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਉੱਥੇ ਕਿਹੜਾ ਕੋਈ ਆਮ ਆਦਮੀ ਪਾਰਟੀ ਜਿਹੜੀ ਉਹ ਟੱਕਰ ਤੋਂ ਬਾਹਰ ਹੋ ਗਈ ਆ। ਦੱਸਦੇ ਆ ਕਿ ਕੁਝ ਥਾਵਾਂ ਤੇ ਅੱਜ ਇਹਨਾਂ ਨੇ ਰੋਡ ਸ਼ੋਅ ਕਰ ਲਏ ਆ। ਪ੍ਰਵੀਨ ਜੀ, ਇਹ ਪਿਛਲੇ ਕੁਝ ਦਿਨਾਂ ਤੋਂ ਦਿੱਲੀ 'ਚ ਨਦਾਰਦ ਨਜ਼ਰ ਆ ਰਹੇ ਸਨ ਮਾਨ ਸਾਹਿਬ, ਤੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਵੀ ਸਨ ਨਾ ਕਿ ਸ਼ਾਇਦ ਮਾਨ ਸਾਹਿਬ ਨੂੰ ਗਾਇਬ ਕਰ ਦਿੱਤਾ ਗਿਆ ਦਿੱਲੀ ਦੇ ਸਿਆਸੀ ਨਕਸ਼ੇ ਤੋਂ। ਪਰ ਹੁਣ ਇਹਨਾਂ ਨੂੰ ਸਟਾਰ ਪ੍ਰਚਾਰਕ ਦੇ ਤੌਰ ਤੇ ਉੱਥੇ ਬੁਲਾ ਲਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਇਹ ਸੁਣਨ ਦੇ ਵਿੱਚ ਆ ਰਿਹਾ ਕਿ ਕੁਝ ਦਿਨ ਲਗਾਤਾਰ ਜਿਹੜੇ ਮਾਨ ਸਾਹਿਬ ਆ ਉੱਥੇ ਧੂਆਂਧਾਰ ਪ੍ਰਚਾਰ ਕਰਨਗੇ। ਮਤਲਬ ਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਪੂਰੀ ਤਾਕਤ ਦੇ ਨਾਲ ਦਿੱਲੀ ਦੇ ਵਿੱਚ ਇਸ ਵੇਲੇ ਇਲੈਕਸ਼ਨ ਲੜ ਰਹੀ ਹੈ। ਹਾਲਾਂਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਤੇ ਦੱਸਣ ਦੀ ਜ਼ਰੂਰਤ ਨਹੀਂ, ਕਿਉਂਕਿ ਜਿਹੜੇ ਗੋਰੇ ਆਏ ਸੀ ਕਿ ਵੀਜ਼ੇ ਲੈ ਕੇ ਜਹਾਜ਼ ਭਰ ਕੇ ਉਹ ਸਾਰਾ ਸਟੇਟ ਚਲਾਈ ਜਾਂਦੇ ਨੇ। ਮਾਨ ਸਾਹਿਬ ਕੋਈ ਇਹ ਅਫਰੀਕਾ ਮਹਾਦੀਪ ਤੇ ਸਾਰੇ ਮੁਲਕਾਂ 'ਚ ਵੀ ਜਾ ਕੇ ਇਲੈਕਸ਼ਨ ਕੰਪੇਨ ਕਰਾਉਣ ਤਾਂ ਇੱਥੇ ਕੋਈ ਫਰਕ ਨਹੀਂ ਪੈਣਾ, ਕਿਉਂਕਿ ਸਾਰਾ ਸਿਸਟਮ ਫਰਾਂਸ, ਅਰਜਨਟਾਈਨਾ ਜਾਂ UK ਇਧਰਲੀ ਸਾਈਡ ਤੋਂ ਆਏ ਬੰਦਿਆਂ ਨੇ ਸੰਭਾਲ ਰੱਖਿਆ। ਬਿਲਕੁਲ ਇੱਥੇ ਕੋਈ ਦਿੱਕਤ ਨਹੀਂ ਹੈ, ਸਭ ਕੁਝ ਸਮੂਥਲੀ ਚੱਲੀ ਜਾਂਦਾ ਹੈ। ਇਕਨੋਮੀ ਏਡੀ ਜ਼ਬਰਦਸਤ ਆ ਕਿ ਸਾਰੇ ਦੇਸ਼ ਹੈਰਾਨ ਨੇ ਕਿ ਇਹ ਸੂਬਾ ਇੰਨੀ ਜਲਦੀ ਛਾਲ ਕਿਉਂ ਮਾਰ ਰਿਹਾ। ਇਨਵੈਸਟਮੈਂਟ, ਬਈ ਇਨਵੈਸਟਰਸ ਨੂੰ ਤੇ 2-2 ਸਾਲ ਦੀ ਵੇਟਿੰਗ ਮਿਲ ਰਹੀ ਹੈ ਜੇ ਪੰਜਾਬ 'ਚ ਉਹਨਾਂ ਨੇ ਇਨਵੈਸਟ ਕਰਨਾ ਹੈ। ਠੀਕ ਹੈ ਨਾ ਜੀ। ਤੋ ਗੈਂਗਸਟਰ ਤੇ ਇੱਥੋਂ ਨਿਕਲ ਕੇ ਕਟਿਆਂ ਦਾ ਵਪਾਰ ਕਰ ਰਹੇ ਨੇ ਜਾ ਕੇ ਇਧਰ ਰਾਜਸਥਾਨ ਵਾਲੀ ਸਾਈਡ। 5-7 ਉੱਥੋਂ ਵੀ ਗਾਹ ਚਲੇ ਗਏ ਨੇ। ਮੱਧ ਪ੍ਰਦੇਸ਼ ਨੂੰ ਕਹਿੰਦੇ ਕਿ ਡੋਡੇ ਬੀਜ ਲਾਂਗੇ, ਪੰਜਾਬ 'ਚ ਨਹੀਂ ਪੜਨਾ। ਮਾਨ ਸਾਹਿਬ ਤਾਂ ਇੰਨਾ ਡਰ ਰਿਹਾ। ਗ੍ਰਨੇਡ ਲੈਂਡ ਬਣਿਆ ਪਿਆ ਜੀ ਮਾਝਾ। ਲੋਕਾਂ ਦੇ ਘਰਾਂ 'ਚ ਏਦਾਂ ਗ੍ਰਨੇਡ ਸੁੱਟੇ ਜਾ ਰਹੇ ਆ ਜਿਵੇਂ ਅਸੀਂ ਛੋਟੇ ਹੁੰਦੇ ਨਾ, ਇੱਕ ਗੰਢਾ ਪਟਾਕਾ ਹੁੰਦਾ ਸੀਗਾ। ਹਾਂਜੀ। ਗੰਢਾ ਪਟਾਕਾ ਗੰਢੇ ਵਰਗਾ ਹੁੰਦਾ ਸੀਗਾ ਤੇ ਜਦੋਂ ਕੰਧ ਨਾਲ ਮਾਰੀਦਾ ਸੀ ਤੇ ਖੜਾਕ ਹੁੰਦਾ ਸੀ। ਅਸੀਂ ਉਹ ਗੰਢਾ ਪਟਾਕਾ ਮਾਰ ਕੇ ਤੇ ਪੱਕੀ ਕੰਧ ਉਦੋਂ ਟਾਵੀ ਹੁੰਦੀ ਸੀ ਪਿੰਡ 'ਚ ਤੇ ਭੱਜ ਜਾਂਦੇ ਹੁੰਦੇ ਸੀ ਅਸੀਂ ਅਗਲੇ ਦੀ ਪੱਕੀ ਕੰਧ ਨਾਲ ਵੀ ਕਿਤੇ ਲੜ ਨਾ ਪਵੇ, ਕਿਤੇ ਜੁੱਤੀਆਂ ਨਾ ਖਾ ਲਈਏ। ਮਤਲਬ ਕਿ ਗੰਢੇ ਪਟਾਕਿਆਂ ਨੂੰ ਤੇ ਗ੍ਰਨੇਡ ਸੁੱਟਣ ਡਏ ਨੇ ਲੋਕ। ਮੈਂ ਕਰੀਏ ਕਿ ਤੇ ਇਹ ਪ੍ਰਚਾਰ ਵਾਸਤੇ ਉੱਥੇ ਨਿਕਲ ਗਏ ਨੇ। ਇੱਥੇ ਦੀ ਵਾਗਡੋਰ ਮੈਂ ਤੁਹਾਨੂੰ ਦੱਸਿਆ ਜੋ ਹੈਗੀ ਹੈ ਸੋ ਹੈਗੀ ਹੈ। ਪਰ ਉਧਰ ਜੇ ਦਿੱਲੀ ਵਿਧਾਨ ਸਭਾ ਦੀਆਂ ਕੁਝ ਅਪਡੇਟਸ ਆਪਾਂ ਦੇਖੀਏ, ਜੋ ਇਲੈਕਸ਼ਨ ਹੋ ਰਿਹਾ, CM ਆਤਿਸ਼ੀ ਤੇ ਸੰਜੇ ਸਿੰਘ ਨੂੰ ਕੋਰਟ ਦਾ ਅੱਜ ਨੋਟਿਸ ਵੀ ਹੋ ਗਿਆ। ਕਾਂਗਰਸ ਨੇ ਉੱਥੇ 300 ਯੂਨਿਟ ਤੱਕ ਫ੍ਰੀ ਬਿਜਲੀ ਸਮੇਤ 3 ਗਰੰਟੀਆਂ ਦੇ ਦਿੱਤੀਆਂ ਨੇ। ਮਤਲਬ ਪਿਆਰੀ ਦੀਦੀ ਯੋਜਨਾ, ਅੱਜ ਕੱਲ ਔਰਤਾਂ ਵਾਸਤੇ ਤੁਹਾਨੂੰ ਪਤਾ ਹੈ ਨਾ ਫ੍ਰੀ ਵੀ ਜ਼ਰੂਰ ਹੋਣਾ ਚਾਹੀਦਾ। ਹਾਂਜੀ ਬਿਲਕੁਲ। ਹਾਂਜੀ, ਇਸ ਤੋਂ ਇਲਾਵਾ ਜੀਵਨ ਰੱਖਿਆ ਯੋਜਨਾ ਇਹਨਾਂ ਨੇ ਲੈ ਆਂਦੀ ਹੈ। ਯੁਵਾ ਉਡਾਨ ਯੋਜਨਾ ਲੈ ਆਂਦੀ ਹੈ। 500 ਰੁਪਏ ਦਾ ਸਿਲੰਡਰ, ਫ੍ਰੀ ਰਾਸ਼ਨ ਕਿੱਟ। ਮਤਲਬ ਕਿ ਇੱਥੇ ਫ੍ਰੀ ਦਾ ਬਹੁਤ ਕੁਝ ਜਿਹੜਾ ਉਹ ਦਿੱਤਾ ਜਾ ਰਿਹਾ। ਇਧਰ ਭਾਜਪਾ ਬੋਲੀ ਆ, ਉਹ ਕਹਿੰਦੇ ਕਿ ਅੰਨਾ ਅੰਦੋਲਨ ਦੇ ਨਾਲ ਬਣੀ ਆਮ ਜਿਹੜੀ ਪਾਰਟੀ ਸੀਗੀ ਉਹਦੀ ਪ੍ਰਾਥਮਿਕਤਾ ਯਾਨੀ ਪਹਿਲ ਜਿਹੜੀ ਉਹ ਸ਼ਰਾਬ ਦੇ ਆ। ਸੋ ਇਸ ਕਰਕੇ ਇਹ ਉੱਥੇ ਕਹਿ ਲਓ ਕਿ ਬਈ ਜਾਬਾਂ ਦੇ ਭੇਡ ਵੀ ਚੱਲਦੇ ਪਏ ਤੇ ਜਾਬਾਂ ਦੇ ਭੇਡ ਦੇ ਵਿੱਚ ਜੇ ਮਾਨ ਸਾਹਿਬ ਵਰਗਾ ਮਹਾਰਥੀ ਪਹੁੰਚ ਜਾਵੇ ਤੇ ਸਮਝ ਲਓ ਕਿ ਇੱਕ ਤੇ ਕਰੇਲਾ ਉਤੋਂ ਨਿੰਮ ਚੜਿਆ ਵਾਲਾ ਹਿਸਾਬ ਕਿਤਾਬ ਹੋ ਗਿਆ। ਨਹੀਂ, ਮਹਾਰਥੀ ਸਾਹਿਬ ਗਏ ਸੀ ਜੀ ਉੱਥੇ ਪਹਿਲਾਂ, ਅੱਜ ਤੋਂ ਕੁਝ ਦਿਨ ਪਹਿਲਾਂ ਗਏ ਸੀਗੇ ਉੱਥੇ। ਫਿਰ ਇਹਨਾਂ ਨੂੰ ਪਿੱਛੇ ਤੁਰਨਾ ਪਿਆ।
ਹੁਣ ਤੁਸੀਂ ਦੇਖੋ ਹਾਂਜੀ ਮਿੰਟੂ ਜੀ, ਜਿਹੜਾ ਬੰਦਾ ਸਟਾਰ ਪ੍ਰਚਾਰਕ ਆ, ਮਹਾਰਥੀ ਹੈ, ਤੇ ਜਿਹੜਾ ਬੰਦਾ ਦਿੱਲੀ ਦੇ ਵਿੱਚ ਉੱਥੇ ਸਰਕਾਰ ਬਣਾ ਕੇ ਆਇਆ ਇੱਕ ਵਾਰੀ ਉਹਨਾਂ ਦੀ ਪ੍ਰਚਾਰ ਕਰਕੇ, ਜਦੋਂ ਉਹ ਮੂਹਰੇ ਤੁਰਦਾ ਸੀ ਤੇ ਬਾਕੀ ਦਿੱਲੀ ਵਾਲੇ ਪਿੱਛੇ ਤੁਰਦੇ ਸੀ, ਹੁਣ ਜੇ ਉਹ ਪਿੱਛੇ ਤੁਰੂਗਾ ਤੇ ਔਖਾ ਤਾਂ ਮਿੰਟੂ ਜੀ ਲੱਗਦਾ ਹੀ ਹੈ ਨਾ ਬੰਦੇ ਨੂੰ। ਫਿਰ ਬੰਦਾ ਕਹਿੰਦਾ ਵੀ ਚੱਲ ਠੀਕ ਆ ਭਾਈ, ਤੁਸੀਂ ਮੂਹਰੇ ਤੁਰ ਕੇ ਕਰ ਲਓ ਆਪਦਾ ਕੰਮ। ਫਿਰ ਬੰਦੇ ਕਹਿੰਦੇ ਨਹੀਂ ਨਹੀਂ, ਆ ਜਾ ਯਾਰ, ਆ ਜਾ, ਕੋਈ ਨਹੀਂ ਆ ਜਾ। ਉਹ ਹਿਸਾਬ ਹਾਂ ਹੋਇਆ ਪਿਆ, ਬਿਲਕੁਲ ਮਹਿਸੂਸ ਤਾਂ ਹੁੰਦਾ ਹੀ ਹੈ। ਹਾਂਜੀ ਮਹਿਸੂਸ ਫਿਰ ਤਾਂ ਕਈ ਹੁੰਦਾ। ਦਿਨ ਚਰਚਾਵਾਂ ਚੱਲੀਆਂ, ਇਹ ਹਾਂਜੀ ਵਿੱਚੋਂ ਗਾਇਬ ਹੋ ਗਏ ਹਾਂਜੀ। ਤੇ ਪਤਾ ਨਹੀਂ ਕੀ ਬਣਿਆ। ਤਾਂ ਫਿਰ ਹੁਣ ਮਤਲਬ ਕਿ ਇਹ ਪ੍ਰਚਾਰ ਦੇ ਵਿੱਚ ਦਿਸਣਗੇ। ਵਾਕਿਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਚਰਚਾ ਇਸੇ ਕਰਕੇ ਹੀ ਚੱਲੀ ਸੀਗੀ ਨਾ, ਕਿ ਇਹ ਅਚਾਨਕ ਉੱਥੋਂ ਹਟ ਕਿਉਂ ਆਏ। ਮਿੰਟੂ ਜੀ, ਤੁਸੀਂ ਖੇਡਾਂ ਦੇ ਨਾਲ ਕਾਫੀ ਜੁੜੇ ਰਹੇ ਆ, ਕ੍ਰਿਕਟ ਦੀ ਗੱਲ ਕੱਲ ਪਰਸੋਂ ਹੀ ਕਰਕੇ ਹਟੇ ਆ। ਓਪਨਰ ਬੰਦੇ ਨੂੰ ਜੇ ਕਹਿਣ ਵੀ ਤੂੰ 6ਵੇਂ-7ਵੇਂ ਨੰਬਰ ਤੇ ਆ ਜੀ, ਬੋਲਰ ਤੋਂ ਹੀ ਬਾਅਦ ਚ ਆ ਜੀ, ਦੱਸੋ ਉਹ ਹਾਰ ਸਕੂਗਾ? ਇਹ ਉਹ ਸਥਿਤੀ ਬਣ ਜਾਂਦੀ ਕਈ ਵਾਰੀ। ਤੇ ਬਾਕੀ ਇਹ ਆ ਵੀ ਜ਼ਿੰਮੇਵਾਰੀਆਂ ਦਾ ਸੰਭਾਲਣ ਦਾ ਤਰੀਕਾਕਾਰ ਵੇਖ ਲਓ। ਪੰਜਾਬ ਵਾਲੀ ਸਾਰੀ ਸਰਕਾਰ ਦਿੱਲੀ ਬੈਠੀ ਹੈ, ਦਿੱਲੀ ਵਾਲਿਆਂ ਦੇ ਪੰਜਾਬ ਵਾਲਿਆਂ ਤੇ ਦੋਸ਼ ਲੱਗਦਾ ਵੀ ਇੱਥੇ ਸਾਰੀ ਦਿੱਲੀ ਇੱਥੇ ਆ ਕੇ ਬੈਠੀ ਹੈ ਦਫ਼ਤਰਾਂ ਦੇ ਵਿੱਚ। ਹੁਣ ਤੁਸੀਂ ਦੇਖ ਲਓ ਵੀ ਚੱਲ ਪਤਾ ਨਹੀਂ ਕੀ ਰਿਹਾ। ਤੇ ਅੰਮ੍ਰਿਤਪਾਲ ਸਿੰਘ ਤੇ ਉੱਤੇ ਜਿਹੜਾ NSA ਹੈ ਜੀ, ਉਹਦੇ ਤੇ ਸੁਣਵਾਈ ਟਲ ਗਈ ਹੈ ਜੀ ਮਿੰਟੂ। ਹਾਂਜੀ ਦੇਖੋ, ਜਿਹੜੀ ਸੁਣਵਾਈ ਹੋਈ ਆ ਕੱਲ, ਕਿਉਂਕਿ ਉਹਦੀ ਅਪਡੇਸ਼ਨ ਲੇਟ ਆਈ ਆ, ਦੇਰ ਸ਼ਾਮ, ਤਾਂ ਉਹਦੇ ਵਿੱਚ ਕੀ ਹੈ ਕਿ NSA ਤੇ ਜਿਹੜੀ ਸੁਣਵਾਈ ਚੱਲਦੀ ਸੀਗੀ, ਹੁਣ ਅੱਗੇ ਵੀ ਚੱਲਦੀ ਰਹੂਗੀ। ਫਿਲਹਾਲ ਉਹਦਾ ਨਿਬੇੜਾ, ਕਿਉਂਕਿ ਦੇਖੋ ਪ੍ਰਵੀਨ ਜੀ, ਇੱਕ ਗੱਲ ਤੇ ਸਾਫ਼ ਹੈ ਨਾ ਕਿ NSA ਦਾ ਜੇ ਮਾਮਲਾ ਨਿਬੜ ਵੀ ਜਾਂਦਾ ਹੈ, ਉਹਦਾ ਫਰਕ ਅੰਮ੍ਰਿਤਪਾਲ ਸਿੰਘ ਤੇ ਕੁਝ ਵੀ ਨਹੀਂ ਪੈਣਾ, ਕਿਉਂਕਿ NSA ਤੋਂ ਬਾਅਦ UAPA ਲਾ ਦਿੱਤਾ ਗਿਆ ਅੰਮ੍ਰਿਤਪਾਲ ਸਿੰਘ ਤੇ। ਤਾਂ ਦੂਸਰੇ ਪਾਸੇ ਜਿਹੜੇ ਦੂਜੇ ਨੇ, ਜਿੱਦਾਂ ਦਲਜੀਤ ਕਰਸੀ ਹੈ, ਗੋਰਾ ਉਜਲਾ ਹੈ, ਬੁੱਕਣ ਵਾਲੀਆ, ਇਹਨਾਂ ਦੇ ਜੇ NSA ਟੁੱਟ ਜਾਂਦੇ ਆ ਤਾਂ ਇਹਨਾਂ ਦੀ ਰਿਹਾਈ ਸਭ ਹੈ। ਹਾਲਾਂਕਿ ਅਜਨਾਲੇ ਵਾਲੇ ਕੇਸ ਦੇ ਵਿੱਚ ਕੌਣ ਉਹਦੇ ਚ ਨਾਮਜ਼ਦ ਨੇ, ਉਹ ਇੱਕ ਵੇਖਣਯੋਗ ਗੱਲ ਹੋਏਗੀ। ਪਰ ਜਿਹੜਾ ਕੋਈ ਹੋਰ ਕਿਸੇ FIR ਦੇ ਵਿੱਚ ਨਾਮਜ਼ਦ ਨਹੀਂ, ਉਹ ਤੁਰੰਤ ਰਿਹਾ ਹੋ ਜਾਏਗਾ। ਪਰ ਅਮਰਤਪਾਲ ਸਿੰਘ ਵਾਲੀ ਗੱਲ ਜਿਹੜੀ ਹੈ ਉਹ ਜੁਦਾ ਹੋ ਜਾਂਦੀ ਹੈ। ਖੈਰ, NSA ਤੇ ਜਿਹੜੀ ਸੁਣਵਾਈ ਕੀਤੀ ਆ ਹਾਈ ਕੋਰਟ ਨੇ, ਉਹਦੇ ਵਿੱਚ ਪੰਜਾਬ ਸਰਕਾਰ ਨੇ ਤੇ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਇਹਨਾਂ ਨੇ ਜਾ ਕੇ ਕਹਿ ਦਿੱਤਾ ਸੀਗਾ ਕਿ ਦੇਖੋ ਜੀ, ਇਹਨਾਂ ਦੇ ਜੇਲ੍ਹ 'ਚ ਬੈਠੇ ਆ ਵੱਖਵਾਦੀ ਬੰਦਿਆਂ ਦੇ ਨਾਲ ਰਾਬਤੇ ਹੈਗੇ ਨੇ, ਸੋ NSA ਜਾਇਜ਼ ਹੈ। ਕੇਂਦਰ ਨੇ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਇਹੋ ਜਿਹਾ ਹੀ ਰਾਗ ਲਾਪਿਆ ਸੀਗਾ। ਹੁਣ ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਸਰਕਾਰ ਕੋਲੋਂ ਜਿਹੜਾ ਇੱਕ ਵਾਰੀ ਫਿਰ ਤੋਂ ਜਵਾਬ ਮੰਗਿਆ। ਤਾਂ ਯਾਨੀ ਇਹੀ ਇਸ ਮਾਮਲੇ ਦੀ ਕਹਿ ਲਓ ਕਿ ਹੁਣ ਤੱਕ ਦੀ ਵੱਡੀ ਅਪਡੇਸ਼ਨ ਹੈ ਕਿ ਦੋਹਾਂ ਹੀ ਸਰਕਾਰਾਂ ਦੇ ਸੁਰ ਲਗਭਗ ਇੱਕੋ ਜਿਹੇ ਆ। ਤੇ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਹਾਈ ਕੋਰਟ ਨੇ ਇੱਕ ਵਾਰੀ ਫਿਰ ਕੁਝ ਚੀਜ਼ਾਂ ਤੇ ਜਵਾਬ ਮੰਗਿਆ। ਸਾਫ਼ ਹੈ ਪ੍ਰਵੀਨ ਜੀ, ਇਹ ਤੇ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਗੱਲ ਪੱਕੀ ਆ ਕਿ ਜੇ NSA ਟੁੱਟਦਾ, ਹਾਲਾਂਕਿ ਦਲੀਲਾਂ NSA ਨੂੰ ਤੜਵਾਉਣ ਵਾਸਤੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹ ਵੀ ਬਹੁਤ ਜ਼ਬਰਦਸਤ ਨੇ, ਕੋਈ ਮਾੜੀਆਂ ਨਹੀਂ ਹੈ। ਮਤਲਬ ਕਿ ਖਾਸ ਤੌਰ ਤੇ ਜੇ ਦੇਖੀਏ ਤਾਂ ਦੱਸਦੇ ਆ ਕਿ ਇੱਕ ਤਾਂ ਜਿਹੜਾ NSA ਆ ਕੁਝ ਦਿਨ ਲੇਟ ਸੀਗਾ, ਤੇ ਦੂਸਰਾ ਇਹ ਆ ਕਿ ਜਦੋਂ ਕੋਈ ਸੰਬੰਧਿਤ ਜ਼ਿਲ੍ਹੇ ਦਾ DC ਇਸ ਤਰ੍ਹਾਂ ਦੀ ਸਿਫਾਰਿਸ਼ ਕਰਦਾ ਹੈ ਤਾਂ ਉਹ ਜਿਹੜਾ ਸੰਬੰਧਿਤ ਵਿਅਕਤੀ ਆ ਉਹ ਤਾਂ ਉੱਥੇ ਹੈ ਹੀ ਨਹੀਂ ਹੈ, ਮਤਲਬ ਉਸ ਇਲਾਕੇ 'ਚ। ਇਸ ਤਰ੍ਹਾਂ ਦੀਆਂ ਕੁਝ ਕਾਨੂੰਨੀ ਤੌਰ ਤੇ ਕਹਿ ਲਓ ਕਿ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ, ਹਵਾਲਾ ਦਿੱਤਾ ਜਾ ਰਿਹਾ। ਹੋ ਸਕਦਾ ਆਉਣ ਵਾਲੇ ਸਮੇਂ 'ਚ ਕੁਝ ਜਿਹੜੇ ਡਿਬਰੂਗੜ੍ਹ ਦੇ ਬੰਦੀ ਉਹਨਾਂ ਦੀ NSA ਟੁੱਟ ਜਾਂਦੀ, ਪਰ ਅਮਰਤਪਾਲ ਸਿੰਘ ਦੀ ਰਿਹਾਈ ਤਦੇ ਹੀ ਸੰਭਵ ਹੈ ਜਦ UAPA ਜਿਹੜੀ ਆ ਉਹ ਟੁੱਟੇਗੀ, ਜਾਂ ਕਹਿ ਲਓ ਕਿ ਕੋਰਟ ਚੋਂ ਬਰੀ ਹੋਊਗੀ। ਹਾਂਜੀ, ਉਹਦਾ ਨਿਬੇੜਾ ਹੋਏਗਾ। ਮੁੱਖ ਦੀ ਗੱਲ ਇਹ ਜੀ ਜੀ ਬਿਲਕੁਲ। ਇੱਕੋ ਬੰਦੇ ਦੇ ਕਈ ਨਸ਼ਾ ਛਡਾਊ ਸੈਂਟਰ ਬੰਦ ਕੀਤੇ ਗਏ ਆ ਜੀ। ਦੇਖੋ, ਇਹ ਬੰਸਲ ਸੀਗਾ, ਇਹਦੇ ਕੋਲ 22 ਸੈਂਟਰ ਸੀਗੇ ਜਿਹਦੇ ਵਿੱਚ ਉਹ ਜੀਭ ਥੱਲੇ ਰੱਖਣ ਵਾਲੀ ਜਿਹੜੀ ਆ ਉਹ ਗੋਲੀ ਦਿੱਤੀ ਜਾਂਦੀ ਹੈ। ਕਿਉਂਕਿ ਦੇਖੋ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ, ਇੱਕ ਸਰਕਾਰੀ ਕੇਂਦਰ ਹੈ ਲਗਭਗ 500-550 ਸਾਰੇ, ਤਾਂ 125 ਦੇ ਕਰੀਬ ਲਾ ਲਓ ਜਿਹੜੇ ਪ੍ਰਾਈਵੇਟ ਹੋਣੇ ਆ। ਤਾਂ ਪ੍ਰਾਈਵੇਟਾਂ ਦੇ ਵਿੱਚੋਂ 22-23 ਤੇ ਪੰਜਾਬ 'ਚ ਇਕੱਲੇ ਦੇ ਇਹਦੇ ਸੀਗੇ। ਤੇ ਇੱਕ ਇਹਨੇ ਪਿਛਲੇ ਦਿਨ ਹੀ ਸਾਡੇ ਇੱਥੇ ਮਲੋਟ ਵੀ ਖੋਲ ਦਿੱਤਾ ਸੀਗਾ ਤਕੋਨੀ 'ਚ। ਤਾਂ ਮਲੋਟ ਸਮੇਤ ਇਹਦੇ ਜਿਹੜੇ ਨਸ਼ਾ ਛਡਾਊ ਕੇਂਦਰ ਆ ਉਹ ਸਾਰੇ ਦੇ ਸਾਰੇ ਇੱਕ ਤਰ੍ਹਾਂ ਨਾਲ ਸੀਲ ਕਰਨ ਦੇ ਹੁਕਮ ਦੇ ਦਿੱਤੇ ਗਏ। ਕਿਉਂਕਿ ਪਿਛਲੇ ਦਿਨ ਹੀ ਕੁਝ ਖਬਰਾਂ ਵੀ ਲੱਗੀਆਂ ਸਨ ਕਿ ਇਹਦੇ ਇੱਕ ਸੈਂਟਰ ਦੇ ਵਿੱਚੋਂ ਗੋਲੀਆਂ ਜਿਹੜੀਆਂ ਸ਼ਾਟ ਪਾਈਆਂ ਗਈਆਂ, ਮਤਲਬ ਕਿ ਜੋ ਕੋਟਾ ਸੀਗਾ ਉਹ ਸ਼ਾਟ ਪਾਇਆ ਗਿਆ, ਤੇ ਉਹਦੇ ਵਿੱਚ ਇੱਕ
ਬੀਬੀ ਸੀਗੀ ਜਿਹੜੀ ਡਰੱਗ ਇੰਸਪੈਕਟਰ, ਉਹਨੇ ਵੀ ਕੁਝ ਇਹਦੀ ਇਮਦਾਦ ਕੀਤੀ, ਉਹ ਵੀ ਮਾਂਜੀ ਗਈ, ਮਤਲਬ ਕਿ ਉਹਦੇ ਤੇ ਵੀ ਕੇਸ ਸ਼ਾਇਦ ਰਜਿਸਟਰਡ ਹੋ ਗਿਆ ਸੀਗਾ। ਇਸ ਤੋਂ ਇਲਾਵਾ ਗੱਲ ਨਿਕਲੀ ਕਿ ਇਹਦੇ ਕੇਂਦਰ ਤੇ ਜਲੰਧਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਹੀ ਕਾਰਵਾਈ ਦੀ ਸਿਫਾਰਿਸ਼ ਹੋਈ, ਪਰ ਇਹ ਬੰਦਾ ਇੰਨਾ ਸਟਰੋਂਗ ਸੀਗਾ ਕਿ ਉਹ ਜਿਹੜੀ ਕਾਰਵਾਈ ਸੀਗੀ ਉਹ ਘੱਟੇ ਕੌਡੀਆਂ ਰੁਲ ਗਈ। ਜੀ ਅੱਛਾ। ਹੁਣ ਹਾਂਜੀ, ਇਸ ਤੋਂ ਬਾਅਦ ਫਿਰ ਜਦੋਂ ਇਹ ਮਾਮਲਾ ਉਜਾਗਰ ਹੋਇਆ, ਪ੍ਰੈਸ ਦੀ ਕਹਿ ਲਓ ਕਿ ਨੋਟਿਸ 'ਚ ਆ ਗਿਆ, ਉਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ, ਤਾਂ ਹੁਣ ਇਹਨਾਂ ਨੂੰ ਇਹ ਕਾਰਵਾਈ ਕਰਨੀ ਪਈ ਆ। ਪਰ ਪ੍ਰਵੀਨ ਜੀ, ਇਹ ਖੇਡ ਤਾਂ ਤੁਹਾਨੂੰ ਪਤਾ ਹੀ ਆ, ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਉਦੋਂ ਕਰੋੜਾਂ ਗੋਲੀਆਂ ਜਿਹੜੀਆਂ ਗਾਇਬ ਹੋ ਗਈਆਂ, ਲਗਭਗ 200 ਕਰੋੜ ਦਾ ਸਕੈਮ ਹੋਇਆ। 2 ਜਾਂਚ ਪੜਤਾਲਾਂ ਬੈਠੀਆਂ, ਅੱਜ ਤੱਕ ਉਹਦਾ ਕੋਈ ਨਤੀਜਾ ਨਹੀਂ। ਇਸ ਸਰਕਾਰ ਤੇ ਵੀ ਕਥਿਤ ਤੌਰ ਤੇ ਦੋਸ਼ ਲੱਗਦਾ ਹੈ ਕਿ ਜਿਹੜੀ ਉਹ ਬੁਪਰੀਨੋਰਫਿਨ ਬਹੁਤ ਘੱਟ ਰੇਟ ਤੇ ਮਿਲ ਰਹੀ ਸੀਗੀ, ਉਹਦੇ ਤੋਂ ਕਹਿ ਲਓ ਕਿ ਵਧਵਾ ਰੇਟ ਦੇ ਕੇ ਇਹਨਾਂ ਨੇ ਇੱਕ ਹੋਰ ਫਰਮ ਜਿਹੜੀ ਸੀਗੀ ਉਹ ਸੈੱਟ ਕੀਤੀ ਸਪਲਾਈ ਵਾਸਤੇ ਜੀ। ਇਹ ਵੀ ਮਤਲਬ ਕਿ ਤੱਥਾਂ ਦੀ ਰੋਸ਼ਨੀ 'ਚ ਇੱਥੇ ਚਰਚਾ ਉੱਡੀ ਆ। ਹਾਲਾਂਕਿ ਇਹ ਤੁਹਾਨੂੰ ਪਤਾ ਹੀ ਆ, ਸਾਲ 2 ਸਾਲ ਬਾਅਦ ਕੋਈ ਵੀ ਚੀਜ਼ ਆਪਾਂ ਲਵਾਂਗੇ ਤਾਂ ਸ਼ਾਇਦ ਉਹਦਾ ਲਾਗਤ ਮੁੱਲ ਵੀ ਵਧੇਗਾ। ਤਾਂ ਖੈਰ ਇਹ ਚੀਜ਼ਾਂ ਆਪਣੀ ਜਗ੍ਹਾ ਤੇ ਆ। ਤਾਂ ਇਦਾਂ ਹੀ ਮੈਨੂੰ ਇੱਕ ਸਰਕਾਰ ਦੇ ਅੰਦਰਲੇ ਇੱਕ ਬਹੁਤ ਟੌਪ ਪੋਜੀਸ਼ਨ ਤੇ ਬੈਠੇ ਸੋਰਸ ਨੇ ਦੱਸਿਆ ਕਿ ਉਹ ਕਹਿੰਦਾ ਕਿ ਮਿੰਟੂ ਯਾਰ, ਇਹ ਤਾਂ ਕੁਝ 100 ਗੋਲੀ ਦਾ ਮਸਲਾ ਸੀਗਾ, ਇਹਨੂੰ ਇਹਨਾਂ ਟੰਗਣਾ ਹੀ ਸੀਗਾ, ਕਿਉਂਕਿ ਗੜਬੜੀ ਇੱਕ ਤੋਂ ਵੱਡੀ ਸੀ, ਸਰਕਾਰ ਡਰਦੀ ਆ। ਉਹ ਕਹਿੰਦਾ ਕਿ ਤੁਸੀਂ ਸਰਕਾਰੀ ਸੈਂਟਰ 'ਚ ਵੀ ਚਲੇ ਜਾਓ, ਮੈਂ ਤੁਹਾਨੂੰ ਗਰੰਟੀ ਦਿੰਦਾ, ਨਾਲੇ ਉਹ ਬੰਦਾ ਇਸ ਲਾਈਨ ਦਾ ਬੰਦਾ, ਮੇਰਾ ਦੋਸਤ ਹੈ, ਉਹ ਕਹਿੰਦਾ ਕਿਸੇ ਵੀ ਸੈਂਟਰ 'ਚ ਜਾ ਕੇ ਰੈਂਡਮਲੀ ਚੈੱਕ ਕਰ ਲੈਣ, 25 ਤੋਂ 30 ਹਜ਼ਾਰ ਗੋਲੀ ਸ਼ਾਰਟ ਹੋਏਗੀ। ਉਹ ਕਹਿੰਦਾ ਖੁਦ ਸਾਡੇ ਵਰਗਿਆਂ ਨੇ ਫੜ ਕੇ ਤੇ ਫਾਈਲਾਂ ਬਣਾ ਕੇ ਰੱਖੀਆਂ, ਕਾਰਵਾਈ ਨਹੀਂ ਹੋ ਰਹੀ ਜੀ। ਤਾਂ ਮਤਲਬ ਇਹ ਇੱਕ ਬਹੁਤ ਵੱਡਾ ਘਪਲਾ ਚੱਲ ਰਿਹਾ, ਬਹੁਤ ਵੱਡੀ ਗੇਮ ਚੱਲ ਰਹੀ ਆ। ਇੱਥੋਂ ਤੱਕ ਕਿ ਮੈਨੂੰ ਤੇ ਕੁਝ ਲੋਕ ਵੀ ਦੱਸਦੇ ਆ ਕਿ ਕੁਝ ਨੇਤਾ, ਹੁਣ ਸਾਰੇ ਨਹੀਂ, ਕੁਝ ਨੇਤਾ ਜਿਹੜੇ ਮਾਲ ਮੂਲ ਖਾਂਦੇ, ਸਮਝਦੇ ਹੋ ਨਾ, ਗੋਲੀ ਛੋਲੀ, ਤਾਂ ਉਹ ਜਦੋਂ ਕਿਤੇ ਸ਼ਾਰਟੇਜ ਪੈ ਜਾਂਦੀ ਹੈ ਤਾਂ ਉਹ ਇਸ ਗੋਲੀ ਨਾਲ ਟਾਈਮ ਪਾਸ ਕਰਦੇ ਆ। ਉਹ ਕਹਿੰਦੇ ਚੱਲਣ ਦਿਓ, ਸਗੋਂ ਇਹ ਤਾਂ ਬਹੁਤ ਨਜ਼ਾਰਾ, ਕਿਤੇ ਤੋੜ ਤੜ ਵੱਜਦੀ ਆ ਤੇ ਕਿਤੇ ਡੰਗ ਸਾਰ ਜਾਂਦੀ। ਨਾਗਣੇ ਨੇ ਇੱਕ ਡੰਗ ਹੋਰ ਮਾਰ ਜਾ, ਨਾਗਣ ਜਿੰਨਾ ਡੰਗ ਤੇ ਨਹੀਂ, ਪਰ ਮਾੜਾ ਮੋਟਾ ਵੱਢ ਜਾਂਦੀ ਆ। ਸੋ ਇਸ ਕਰਕੇ ਬਈ ਇਹ ਸਾਰਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਐਸਾ ਮਾਮਲਾ ਹੈ। ਮੈਂ ਨਹੀਂ ਕਹਿੰਦਾ ਕਿ ਇਹਦੇ ਨਾਲ ਭਲਾ ਨਹੀਂ ਹੁੰਦਾ, ਬਹੁਤ ਗਰੀਬ ਲੋਕ ਜਿਹੜੇ ਆ ਗੋਲੀ ਖਾ ਕੇ ਆਪਦਾ ਟਾਈਮ ਪਾਸ ਕਰ ਲੈਂਦੇ, ਦਿਹਾੜੀ ਦੱਪਾ ਵੀ ਕਰ ਲੈਂਦੇ ਆ, ਪਰ ਖੱਜਲ ਖੁਆਰ ਵੀ ਬਹੁਤ ਹੋਣਾ ਪੈ ਰਿਹਾ। ਬਾਇਓਮੈਟ੍ਰਿਕ ਸਿਸਟਮ ਲਿਆਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ, ਸ਼ਾਇਦ ਲੈ ਆਉਣਗੇ ਆਉਣ ਵਾਲੇ ਸਮੇਂ 'ਚ, ਹੋ ਸਕਦਾ ਹੈ ਠੱਲ ਵੀ ਪੈ ਜਾਵੇ ਇਹਨਾਂ ਚੀਜ਼ਾਂ। ਪਰ ਨਸ਼ੈੜੀ ਬੰਦਿਆਂ ਨੂੰ ਨਸ਼ਾ ਮੁਕਤ ਕਰਨ ਦੇ ਨਾਮ ਤੇ ਤੁਸੀਂ ਦੇਖੋ ਕਿ ਕਿੰਨੇ 100 ਕਰੋੜਾਂ ਦਾ ਖੇਡ ਹੋ ਰਿਹਾ ਹੈ। ਮਤਲਬ ਕਿ ਅਸਲ 'ਚ ਉਹਨਾਂ ਦਾ ਭਲਾ ਵਿਚਾਰਿਆਂ ਦਾ ਘੱਟ ਹੋ ਰਿਹਾ ਤੇ ਦੂਜਿਆਂ ਦਾ ਭਲਾ ਜ਼ਿਆਦਾ ਹੋ ਰਿਹਾ। ਹਾਂਜੀ, ਨਾਲੇ ਇਹ ਤਾਂ ਹੁਣ ਲੋਕਾਂ ਨੂੰ ਸਮਝ ਹੀ ਲੈਣਾ ਚਾਹੀਦਾ ਵੀ ਜਿਹੜੀ ਚੀਜ਼ ਦੀ ਲੋੜ ਲੀਡਰਾਂ ਨੂੰ ਪੈ ਗਈ ਜਾਂ ਲੀਡਰਾਂ ਨੂੰ ਚਾਹੀਦੀ, ਉਹ ਭਲਾ ਆਮ ਲੋਕਾਂ ਵਾਸਤੇ ਕਿੱਥੇ ਖੁੱਲ ਸਕਦੀ ਹੈ। ਟਰਾਂਸਪੋਰਟ ਦੇਖ ਲਓ, ਮਾਈਨਿੰਗ ਦੇਖ ਲਓ, ਤੁਸੀਂ ਸਾਰੀਆਂ ਗੱਲਾਂ ਛੱਡ ਕੇ ਲੀਡਰ ਵਾਲੀ ਫੜ ਲਈ ਹੈ। ਹਾਂਜੀ ਦੇਖੋ, ਗੱਲ ਸਾਰਾ ਤਾਣਾ ਬਾਣਾ ਇਹਨਾਂ ਦੇ ਆਲੇ ਦੁਆਲੇ ਘੁੰਮਦਾ ਮਿੰਟੂ ਜੀ। ਜਿੰਨਾ ਚਿਰ ਇਹਨਾਂ ਨੂੰ ਲੋੜ ਨਹੀਂ ਸੀ, ਉਹਨਾਂ ਚਿਰ ਸਾਰੇ ਜਿਹੜੇ ਆਮ ਲੋਕ ਨੇ ਜਾਂ ਲੋੜਵੰਦ ਕਹਿ ਲਓ ਜੇ ਇੱਕ ਤਰੀਕੇ ਨਾਲ, ਉਹ ਆਪਦਾ ਕਾਰੋਬਾਰ ਕਰੀ ਗਏ ਵਿਚਾਰੇ, ਰੋਜ਼ੀ ਰੋਟੀ ਲਈ, ਉਹ ਸਰੀਰ ਨੂੰ ਆਸਰਾ ਦੇਣ ਵਾਸਤੇ, ਢਾਰਸ ਦੇਣ ਵਾਸਤੇ ਖਾਈ ਪੀ ਗਏ। ਹੁਣ ਦੇਖ ਲਓ ਕਰੋੜਾਂ ਦੀ ਤੁਸੀਂ ਗੱਲ ਦੱਸੀ ਹੈ ਨਾ, ਵੀ ਕਰੋੜਾਂ ਦਾ ਘਪਲਾ ਹੋ ਰਿਹਾ, ਤੇ ਆਪਾਂ ਤਾਂ ਕੈਪਟਨ ਸਰਕਾਰ ਵੇਲੇ ਤਾਂ ਕਿੰਨੇ 200 ਕਰੋੜ ਦਾ ਤਾਂ ਮਤਲਬ ਕਿ ਅਮਰਿੰਦਰ ਸਿੰਘ ਸਰਕਾਰ ਦੇ ਵਿੱਚ 2 ਜਾਂਚਾਂ ਹੋਈਆਂ ਉਹਦੀਆਂ, ਪਰ ਨਤੀਜਾ ਕੋਈ ਨਹੀਂ। ਹਾਂਜੀ, ਮੈਂ ਤਾਂ ਇਹ ਸੋਚ ਰਿਹਾ ਸੀਗਾ ਵੀ ਜੇ ਇਹਨਾਂ ਨੇ ਉਹ ਲਿਆਂਦਾ, ਜਿਹੜਾ ਤੁਸੀਂ ਕਹਿੰਦੇ ਵੀ ਅੰਗੂਠਾ ਜਿਹਾ ਲਾ ਕੇ ਤੇ ਉਹਦੇ ਨਾਲ ਗੋਲੀ ਮਿਲਿਆ ਕਰੂ, ਤੇ ਫਿਰ ਉਹ ਜਿਹੜੇ ਲੀਡਰ, ਇਹ ਨਾ ਹੋਵੇ ਕਿ ਉਹ ਬੰਦਾ ਭੇਜਦਾ ਕਰਨ ਆਪਦਾ ਕਿ ਯਾਰ ਤੂੰ ਲਾ ਕੇ ਅੰਗੂਠਾ ਤੇ ਲੈ ਆ, ਉਹਨਾਂ ਦਾ ਆਪਦੇ ਅੰਗੂਠੇ ਲੱਗਣੇ ਚਾਹੀਦੇ ਸਗੋਂ ਉਹਦੇ ਤੇ, ਕਿ ਬਈ ਪਤਾ ਤਾਂ ਲੱਗੂ ਨਾ ਵੀ ਕਿਹੜੇ ਕਿਹੜੇ ਖਾਂਦੇ। ਉਹਨਾਂ ਨੂੰ ਲੋੜ ਨਹੀਂ, ਉਹ ਤਾਂ ਡੱਬਾ ਸਿੱਧਾ ਹੀ ਮੰਗਾ ਲਿਆ ਕਰ, ਸਹੀ। ਮਿੰਟੂ ਜੀ, ਜਾਂਦੇ ਗੱਲ ਕਰੀਏ ਬਾਲੀਵੁੱਡ ਦੇ ਬਾਰੇ। ਅੱਜ ਇੱਕ ਖਬਰ ਦੇ ਉੱਤੇ ਬੜੀ ਚਰਚਾ ਹੋ ਰਹੀ ਹੈ, ਬੜੀ ਵੱਡੀ ਖਬਰ ਹੈ ਵੈਸੇ ਤਾਂ। ਸੈਫ ਅਲੀ ਖਾਨ ਤੇ ਹਮਲਾ ਹੋ ਗਿਆ ਤੇ ਲੋਕ ਹੈਰਾਨ ਨੇ ਜੀ। ਦੇਖੋ, ਸੈਫ ਅਲੀ ਖਾਨ ਤੇ ਕਹਿੰਦੇ ਕਿ ਘਰੇ ਹੀ ਹਮਲਾ ਹੋਇਆ, ਕੋਈ ਹਮਲਾਵਰ ਵੜਿਆ ਤੇ ਜਿੱਧਰ ਇਹਦਾ ਛੋਟਾ ਜਵਾਕ ਪਿਆ ਸੀਗਾ ਉਸ ਕਮਰੇ ਨੂੰ ਹੋਇਆ, ਤੇ ਜਿਹੜੀ ਉੱਥੇ ਕੇਅਰ ਟੇਕਰ ਸੀਗੀ ਉਹਦੇ ਨਾਲ ਆਮੋ ਸਾਹਮਣਾ ਹੋਇਆ। ਫਿਰ ਉਸਨੇ ਮਤਲਬ ਕਿ ਥੋੜਾ ਜ਼ੋਰ ਦੇ ਨਾਲ ਰੌਲਾ ਪਾਇਆ ਤੇ ਦੂਜੀ ਮੇਡ ਵੀ ਆ ਗਈ ਆ, ਤਾਂ ਇਹਨੇ 1 ਕਰੋੜ ਦੀ ਦੱਸਦੇ ਕਿ ਡਿਮਾਂਡ ਕੀਤੀ। ਤੇ ਉਸ ਤੋਂ ਬਾਅਦ ਜਦੋਂ ਰੌਲਾ ਥੋੜਾ ਜਿਹਾ ਵਧਿਆ ਤੇ ਜਿਹੜਾ ਸੈਫ ਅਲੀ ਖਾਨ ਸੀਗਾ ਉਹ ਉਸ ਕਮਰੇ 'ਚ ਆਇਆ, ਤਾਂ ਉਹ ਫਿਰ ਟੁੱਟ ਪਿਆ ਉਹਦੇ ਤੇ ਦੱਸਦੇ ਆ ਕਿ ਉਹਦੇ ਲੱਗੇ 4-5 ਵਾਰ ਇਹਨੇ ਕੀਤੇ ਆ। ਵੈਸੇ ਨਾ ਮੀਡੀਆ ਦੀ ਸਥਿਤੀ ਬੜੀ
ਸੋਇਣੀ ਆ, ਹੂੰ, ਇੱਕ ਚੈਨਲ ਦਾ ਐਂਕਰ ਖਬਰ ਦੇ ਰਿਹਾ ਸੀ, ਕਹਿੰਦਾ ਹਮਲਾਵਰ ਨੇ ਉਹਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਤੇ 5-6 ਵਾਰ ਮਤਲਬ ਕਿ ਲੱਗ ਗਏ, ਜੀ, ਜ਼ਖਮ ਹੋਏ। ਵੀ ਉਸ ਕੋਸ਼ਿਸ਼ ਥੋੜੀ ਕੀਤੀ, ਉਹਨੇ ਤਾਂ ਕਰਤਾ। ਹੂੰ, ਉਹ ਕਹਿੰਦੇ ਹਮਲਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ 5-6 ਜ਼ਖਮ ਲੱਗ ਗਏ। ਜੀ, ਜੀ, ਉਹ ਕਹਿਣ ਦਾ ਮਤਲਬ ਹੈ ਕਿ ਹਮਲਾ ਉਹਨੇ ਕੀਤਾ ਤੇਜ਼ ਧਾਰ ਹਥਿਆਰ ਦੇ ਨਾਲ, ਹੂੰ, ਤੇ ਇਹਦੇ ਕਾਫੀ ਫੱਟ ਲੱਗੇ ਆ, ਕਿਉਂਕਿ ਉਸੇ ਅਪਾਰਟਮੈਂਟ ਦੇ ਵਿੱਚ ਸ਼ਾਇਦ ਇਹਦਾ ਜਿਹੜਾ ਮੁੰਡਾ ਕੁੜੀ ਆ ਨਾ ਪਹਿਲੇ ਵਿਆਹ ਚ, ਹਾਂਜੀ, ਬੀਬੀ ਅਮਰਤਾ ਵਾਲੇ ਵਿਆਹ ਚ, ਹਾਂਜੀ, ਉਹ ਵੀ ਰਹਿੰਦੇ ਆ। ਤਾਂ ਉਹ ਕੁੜੀ ਮੁੰਡਾ ਫਿਰ ਆਏ ਤਾਂ ਉਹਨਾਂ ਨੇ ਆਟੋ ਚ ਪਾ ਕੇ, ਕਿਉਂਕਿ ਇਹਦਾ ਡਰਾਈਵਰ ਤੇ ਉਦੋਂ ਆਫ ਡਿਊਟੀ ਸੀਗਾ ਨਾ, ਤਾਂ ਇਹਨਾਂ ਦੇ ਕੋਲ ਸ਼ਾਇਦ ਇਲੈਕਟ੍ਰੋਨਿਕ ਗੱਡੀ ਸੀ, ਉਹ ਚਲਾਉਣੀ ਨਹੀਂ ਸੀ ਆਉਂਦੀ ਕਿਸੇ ਨੂੰ। ਹੂੰ, ਤਾਂ ਫਿਰ ਉਹੀ ਮੁੰਡਾ ਕੁੜੀ ਆਟੋ ਚ ਪਾ ਕੇ ਨੂੰ ਲੈ ਕੇ ਗਏ ਨੇ, ਸਰਜਰੀਆਂ ਵਗੈਰਾ ਹੋ ਗਈਆਂ, ਹਾਲਤ ਦੱਸਦੇ ਆ ਖਤਰੇ ਤੋਂ ਬਾਹਰ ਆ। ਤਾਂ ਹੁਣ ਸੀਸੀਟੀਵੀ ਦੇ ਵਿੱਚ ਵੀ ਉਹ ਹਮਲਾਵਰ ਜਿਹੜਾ ਕੈਦ ਹੋ ਗਿਆ। ਤਾਂ ਜਿਹੜੀ ਮੁੱਢਲੀ ਜਿੰਨੀ ਕੁ ਮੇਰੀ ਸੂਝ ਹੈ ਤੇ ਜਿੰਨੀ ਕੁ ਰਿਪੋਰਟਿੰਗ ਹੈ ਪ੍ਰਵੀਨ ਜੀ, ਜੀ, ਇਹ ਦੂਸਰੇ ਕਿਸੇ ਐਂਗਲ ਤੋਂ ਨਜ਼ਰ ਨਹੀਂ ਆਉਂਦਾ। ਹੂੰ, ਲੱਗਦਾ ਇਹੋ ਹੈ ਕਿ ਕੋਈ ਹਮਲਾਵਰ ਹੀ ਬੜਿਆ, ਪਰ ਇਹ ਕਮਾਲ ਦੀ ਹੈ ਉਸ ਵੇਲੇ ਸ਼ੇਖ ਘਰ ਚ ਨੌਕਰ ਸਨ, ਸੈਫ ਅਲੀ ਖਾਨ ਸੀ, ਇੰਨੀ ਸਿਕਿਉਰਿਟੀ ਵਾਲਾ ਇਲਾਕਾ, ਉਹ ਬੰਦਾ ਨਾ ਸਿਰਫ ਵੜਿਆ ਹਮਲਾ ਕਰਕੇ, ਇੰਨੇ ਬੰਦਿਆਂ ਚੋਂ ਬਚ ਕੇ ਵੀ ਨਿਕਲ ਗਿਆ, ਕਮਾਲ ਦੀ ਗੱਲ ਹੈ ਜੀ। ਬਿਲਕੁਲ ਜੀ। ਚਲੋ ਮਿੰਟੂ ਜੀ, ਜਿਹੜੇ ਬੰਦੇ ਤੇ ਹਮਲਾ ਹੋਇਆ, ਆਪਾਂ ਉਹਦੀ ਸਿਹਤ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ, ਪਰ ਇਹਦੇ ਨਾਲ ਟਵਿੱਟਰ ਦੇ ਉੱਤੇ ਜਾਂ ਹੋਰ ਚੀਜ਼ਾਂ ਦੇ ਉੱਤੇ ਇੱਕ ਹੋਰ ਤਰ੍ਹਾਂ ਦੀ ਜਿਹੜਾ ਸਟਾਇਰ ਰੂਪ ਦੇ ਵਿੱਚ ਵੀ ਕਈ ਗੱਲਾਂ ਚੱਲੀਆਂ ਨੇ। ਲੋਕ ਕਹਿ ਰਹੇ ਨੇ ਕਿ ਸੈਫ ਅਲੀ ਖਾਨ ਦੇ ਵਿੱਚ ਸਾਰਾ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਸਹੀ ਚੱਲ ਰਿਹਾ ਸੀ, ਪਰ ਅਚਾਨਕ ਉਹਦਾ ਨਰਿੰਦਰ ਮੋਦੀ ਦੇ ਨਾਲ ਤਾਲਮੇਲ ਹੋ ਗਿਆ। ਮਤਲਬ ਤੰਜ਼ ਦੇ ਤੌਰ ਤੇ ਲੋਕ ਕਹਿ ਰਹੇ ਨੇ ਕਿ ਉਹ ਚੱਲ ਤਾਂ ਠੀਕ ਰਿਹਾ ਸੀਗਾ, ਪਰ ਉਹ ਕਿਉਂਕਿ ਪਿਛਲੇ ਦਿਨੀ ਮਿਲ ਕੇ ਵੀ ਆਏ ਨੇ ਨਾ ਇਹ ਨਰਿੰਦਰ ਮੋਦੀ ਨੂੰ। ਨਹੀਂ, ਉਹ ਤੇ ਚਲੋ ਮੇਰੇ ਖਿਆਲ ਦੇ ਨਾਲ ਤਾਂ ਫੇਸਬੁੱਕ ਤੇ ਜਾਂ ਟਵਿੱਟਰ ਤੇ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਪ੍ਰਵੀਨ ਜੀ। ਜੀ, ਪਰ ਜੋ ਵੀ ਹੋਇਆ ਮੰਦਭਾਗਾ ਜੀ। ਮੈਨੂੰ ਲੱਗਦਾ ਬੰਦਾ ਫੜਿਆ ਜਾਊ, ਬਹੁਤ ਫੜੇ ਜਲਦੀ ਜਾਣਾ ਫੜਿਆ ਜੀ। ਜਾਊਗਾ, ਬਹੁਤ ਸਾਰੀਆਂ ਟੀਮਾਂ ਲੱਗੀਆਂ ਜੀ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਖਬਰ ਡੋਪਿੰਗ ਦੇ ਨਾਲ ਜੁੜੀ ਹੋਈ ਆ। ਜਿਹੜੇ ਖਿਡਾਰੀ ਨੇ ਭਾਰਤ ਦੇ ਵਿੱਚ, ਉਹ ਅੱਜ-ਕੱਲ੍ਹ ਜਿਹੜੇ ਕੌਮਾਂਤਰੀ ਮੁਕਾਬਲੇ ਨੇ ਜਾਂ ਕੌਮਾਂਤਰੀ ਮੁਕਾਬਲਿਆਂ ਦੇ ਵਿੱਚ ਜਿਹੜਾ ਨਸ਼ੇ ਦਾ ਜਿਹੜਾ ਮਿਆਰ ਹੈ, ਮਤਲਬ ਜਦੋਂ ਟੈਸਟ ਹੁੰਦਾ, ਤਾਂ ਉਹਨਾਂ ਦੇ ਵਿੱਚ ਉਹ ਖਰੇ ਨਹੀਂ ਸਾਬਤ ਹੋ ਰਹੇ। ਇਹਦੇ ਉੱਤੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਇਹਦੇ ਵਿੱਚ ਪਿੱਛੇ ਸਿਆਸਤ ਬਹੁਤ ਹੋਈ ਹੈ। ਦੂਜਾ ਜਿਹੜਾ ਮਾਮਲਾ, ਉਹ ਕੈਨੇਡਾ ਤੋਂ ਇੱਕ ਖਬਰ ਆ ਰਹੀ ਹੈ। ਖਬਰ ਹਾਲਾਂਕਿ ਤੁਹਾਨੂੰ ਪਤਾ ਹੀ, ਅੱਜ-ਕੱਲ੍ਹ ਇੰਡੀਅਨ ਵੈਬਸਾਈਟਾਂ ਜਿਹੜੀਆਂ ਨੇ, ਉਹਨਾਂ ਦੀ ਭਰੋਸੇਯੋਗਤਾ ਕਿੰਨੀ ਕੁ, ਉਹਨਾਂ ਤੇ ਕਿੰਨਾ ਕੁ ਜਿਹੜਾ ਉਹ ਇਤਬਾਰ ਕੀਤਾ ਜਾ ਸਕਦਾ, ਭਰੋਸਾ ਕੀਤਾ ਜਾ ਸਕਦਾ, ਵਿਸ਼ਵਾਸ ਕੀਤਾ ਜਾ ਸਕਦਾ ਕਿ ਬਈ ਇੱਕ ਕੈਨੇਡਾ ਦੇ ਬਰੈਂਪਟਨ ਦੇ ਵਿੱਚ ਇੱਕ ਬੱਚਾ, ਜਿਹੜਾ ਸਿੱਖ ਬੱਚਾ, ਤੇ ਉਹਦੇ ਤੇ ਪਿਛਲੇ ਕਈ ਮਹੀਨਿਆਂ ਦੇ ਵਿੱਚ ਤਕਰੀਬਨ 4 ਹਮਲੇ ਹੋ ਚੁੱਕੇ ਆ। ਬਹੁਤ ਵਾਰ ਉਹਨੂੰ ਨਿਸ਼ਾਨਾ ਬਣਾਇਆ ਗਿਆ, ਤੇ ਹੁਣ ਇਸ ਟਾਈਮ ਉਹ ਬੱਚਾ ਜਿਹੜਾ ਉਹ ਸਕੂਲ ਜਾਣ ਤੋਂ ਡਰ ਰਿਹਾ। ਇਹਦੇ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਆ, ਖਬਰ ਦੇ ਵਿੱਚ ਜੋ ਵੇਰਵੇ ਦਿੱਤੇ ਗਏ ਨੇ, ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।